ਇਹ ਛੱਪੜ ਜੀ ਪਿੰਡ ਰੱਤਾ ਜੀ ਛੋਲ ਦਾ ਬਿਲਕੁਲ ਪੁਰਾਣਾ ਛੱਪੜ 47 ਤੋਂ ਪਹਿਲੇ ਮਸਜਿਦ ਦੇ ਸਕੂਲ ਦੇ ਨਾਲ ਮੁਲੱਖਾ। ਹਾਂ ਅਸੀਂ ਤਖਤੀਆਂ ਇੱਥੇ ਧੋਂਦੇ ਹੁੰਦੇ ਅੱਛਾ ਪੜਦੇ ਸਨ ਨਾ ਉਦੋਂ ਹੈ ਨਹੀਂ ਸਨ ਗਾਜੀਆਂ ਤਖਤੀਆਂ ਇੱਥੇ ਹੈ ਨਹੀਂ ਸੀ ਨਾ ਸਿਸਟਮ। ਜੀ। ਪਾਣੀ ਸਾਫ਼ ਹੁੰਦਾ ਸੀ ਜਨਵਰੀ ਪਾਣੀ ਪੀਂਦੇ ਕੱਪੜੇ ਲੋਕ ਧੋਂਦੇ ਤੇ ਔਰ ਅਸੀਂ ਤਖਤੀਆਂ ਧੋਂਦੇ ਹੁੰਦੇ ਮਤਲਬ ਗਾਜੀਆਂ ਇੱਥੇ ਕਿਨਾਰੇ ਤੇ ਬਹਿ ਕੇ। ਵਾਹ ਜੀ। ਅੱਗੇ ਆ ਗਈ ਨਾ ਮਦੀ ਥੋੜੀ ਜਿਹੀ ਹਾਂਜੀ ਚਾਰੋਂ ਤਰਫ ਬੜਾ ਵੱਡਾ ਸੀ ਤੇ ਪਾਣੀ ਸਾਫ਼। ਚਲੋ ਜਾਓ ਅਜੇ ਉਹ ਖਾਨਗਾ ਵੀ ਵਿਖਾਓ ਜੀ ਉਹ ਪੂਰੀ ਜੀ ਸਰ ਪਿੰਡ ਦਾ ਕੀ ਆਪਣਾ ਇਹ ਸਕੂਲ ਜਗ੍ਹਾ ਦੱਸ ਰਹੀ ਹੈ। ਅੱਛਾ ਜਿੱਥੇ ਉਹ ਬਾਬਾ ਜੀ ਮਤਲਬ ਕਹਿ ਲਓ ਕਿ ਉਹਨਾਂ ਨੇ ਪ੍ਰਾਇਮਰੀ ਕੀਤੀ। ਹਾਂਜੀ ਤੇ ਤੁਸੀਂ ਵੀ ਇੱਥੇ ਪੜ੍ਹਦੇ ਰਹੇ? ਅਸੀਂ ਉੱਥੇ ਪੜ੍ਹਦੇ। ਅੱਛਾ ਤੇ ਸਕੂਲ ਹੁਣ ਮੂਵ ਹੋ ਗਿਆ? ਖਤਮ ਹੋ ਗਿਆ। ਹਾਂ ਅੱਛਾ ਦੂਸਰੀ ਜਗ੍ਹਾ ਸ਼ਿਫਟ ਹੋ ਗਏ ਨਾ ਘੁੰਮਣ ਦੇ। ਪ੍ਰਾਈਵੇਟ ਸਕੂਲ ਆ ਗਏ ਜਦੋਂ ਖਤਮ ਹੋ ਗਏ ਤੇ ਗਵਰਨਮੈਂਟ ਖਤਮ ਨਹੀਂ ਕਰਦੇ। ਅੱਛਾ ਇੱਕ ਨਹਿਰ ਸੀ ਇਹ ਰਿਸ਼ਤਾ ਪੁਰਾਣਾ ਤੇ ਇਹ ਮਸਜਿਦ ਜੀ ਹੈ, ਮਸਜਿਦ ਦਾ ਮੀਨਾਰ। ਹੈ ਜੀ ਪਿੰਡ ਦੀ ਚੜ੍ਹਦੀ ਸਾਈਡ ਰੱਤਾ ਜਠੋਲ। ਜਠੋਲ ਜੱਟਾਂ ਦਾ ਪਿੰਡ। ਹਾਂ ਹੈ ਜੀ ਇਹ ਜਠੌਲ ਜੱਟਾਂ ਦਾ ਪਿੰਡ ਹੈ ਜੀ। ਹਾਂ ਪਿੰਡ ਦੇ ਸਾਰਾ ਪਿੰਡ ਵਹਾ ਰਹੇ ਹਾਂ। ਪਿੰਡ ਦੇ 4 ਚੁਫੇਰੇ ਜਿਹੜੀ ਫਿਰਨੀ ਉਸ ਰੂਟ ਤੇ ਜਨਾਬ। ਮੇਰੀ ਉਮਰ ਮੈਂ ਤੁਹਾਨੂੰ ਦੱਸਣਾ ਬਈ ਸਨ 47 ਤੋਂ ਪਹਿਲਾਂ ਮੈਂ 3 ਸਾਲ ਗੇਤਰੀ ਦਾੜੀ ਬਣਾਉਂਦਾ ਸੀ। ਅੱਛਾ ਵਾਹ ਜੀ ਵਾਹ। ਠੀਕ 21 ਸਾਲ ਸਾਡੇ ਬਾਰੇ ਦੇ ਵਿੱਚ ਹਾਜ਼ਰ ਖੱਤਰੀ ਸਮਝ ਗਏ? ਹਾਂਜੀ ਸਿੱਖਾਂ ਦੇ ਘਰ ਇਹ ਹੀ ਸੀ। ਕਿਹੜਾ ਇਹ ਕਰਨਾਲ ਤੇ ਜਿਹੜਾ ਮੁੰਡੇ ਦੇ ਜਿਹਦੇ ਅਖਬਾਰ ਪੇ ਸ਼ਰੀਫ ਲੰਬੜ ਕੇ ਬੋਲਦਾ ਉਹ ਜਿਹੜਾ ਬੰਦਾ ਨੈਟ ਤੇ ਆ ਰਿਹਾ ਹਾਂਜੀ ਇਹ ਜਗ੍ਹਾ ਤੇ ਉਹਨਾਂ ਦੀ ਉਹ ਹਾਂ ਚਲ ਮਿਲਣੇ ਮੁਲਾਕਾਤ ਕਰਾਓ। ਉਹ ਸਾਰੇ ਪਿੰਡਾਂ ਦੇ ਮੇਰੇ ਦੇ ਸਾਹਮਣੇ ਨਹੀਂ ਹੋਇਆ। ਜੇ ਮੇਰੇ ਸਾਹਮਣੇ ਹੁੰਦਾ ਤਾਂ ਮੈਂ ਪਛਾਣ ਲੈਂਦਾ। ਹੋਰ ਕਿਸੇ ਸਿੱਖ ਦਾ ਖੱਤਰੀ ਦਾ ਨਾਮ ਯਾਦ ਹੋਵੇ ਕਿਸੇ ਦਾ? ਖੱਤਰੀਆਂ ਸਾਰਿਆਂ ਦੇ ਨਾਮ ਯਾਦ ਲਵੋ ਹੈ ਨਾ ਕੋਈ ਮੂਲਾ ਸੀ, ਕੋਈ ਸ਼ਰਨਾ ਸੀ, ਕੋਈ ਕੇਸਰ ਸੀ, ਕੋਈ ਚੇਤੂ ਸੀ, ਕੋਈ ਸੰਤਾ ਸੀ, ਕੋਈ ਬਸੰਤਾ ਸੀ। ਇਸੇ ਤਰ੍ਹਾਂ ਦੇ ਨਾਮ ਉਹਨਾਂ ਦੇ ਯਾਦ ਹੋ ਗਏ। ਇਹ ਦੁਕਾਨਦਾਰ ਸਨ ਜੀ ਦੁਕਾਨਦਾਰ ਵੀ ਹਸਰੇ ਨਾ ਚੋਂ ਇਹ ਦੁਕਾਨ ਕਰਦੇ ਸਭ ਕੇ ਮਾਰੇ ਤਾਜੂ ਤੇ 3-4 ਉਹਦੇ ਵਿੱਚ ਬੀਬੀਆਂ ਆ ਹੋਈਆਂ ਸ਼ਹੀਦ ਸ਼ਹੀਦ। ਹਾਂ 3-4 ਬੀਬੀਆਂ ਆਈਆਂ 22 ਜੀ ਸ਼ਹੀਦ ਹੋਏ। ਇਹ ਖਜ਼ਾਨ ਸ਼ਾਹ ਅਗਲੇ ਜਿਹੜਾ ਸੀ ਇਹਦਾ ਭਰਾ ਸੀ ਉਹ ਸ਼ਹੀਦ ਹੋਇਆ। ਉਹ ਮੇਲੇ ਵਾਲਾ ਹਾਂਜੀ ਉਹਦਾ ਮੇਲੇ ਵਾਲਾ ਖਜ਼ਾਨ ਸ਼ਾਹ ਉਹਦਾ ਭਰਾ ਸੀ। ਉਹ ਬੜਾ ਮੁਸਲਮਾਨ ਬੰਦਾ ਸੀ। ਤੇ ਬਾਬਾ ਜੀ ਜੋਗਿੰਦਰ ਸਿੰਘ ਜੀ ਤੁਸੀਂ ਗੱਲਬਾਤ ਸੁਣੀ? ਬਿਲਕੁਲ ਸੁਣੀ। ਤੇ ਅੱਜ ਅਸੀਂ ਉਹਦੇ ਫੀਡਬੈਕ ਦੇ ਵਿੱਚ ਇਸ ਪਿੰਡ ਆਏ ਸਨ ਤੇ ਪਤਾ ਚੱਲਿਆ ਜੀ ਮਤਲਬ ਕਿ ਉਹ ਤੁਹਾਡੇ ਹੀ ਲੱਗੇ ਬੱਗੇ ਸਨ। ਤੇ ਸਭ ਤੋਂ ਪਹਿਲਾਂ ਇਹ ਦੱਸੋ ਜੀ ਬਾਬਾ ਸਰਦਾਰ ਜੋਗਿੰਦਰ ਸਿੰਘ ਜੀ ਤੁਹਾਡੇ ਕੀ ਲੱਗਦੇ ਨੇ? ਉਹ ਜੀ ਸਾਡੇ ਰਿਸ਼ਤੇ ਲੋ ਸਾਡੇ ਉਹ ਭਾਈ ਨੇ। ਮੇਰੇ ਉਹ ਭਾਈ ਲੱਗਦੇ ਨੇ ਜੀ ਲੇਕਿਨ ਮੇਰੇ ਜਿਹੜੇ ਵਾਲਦ ਸਾਹਿਬ ਨੇ ਉਹਨਾਂ ਦੇ ਉਹ ਚਾਚਾ ਜੀ ਲੱਗਦੇ ਨੇ ਜਿਹੜੇ ਉੱਥੇ ਚਲੇ ਗਏ ਨੇ ਇੰਡੀਆ 'ਚ। ਉਹਨਾਂ ਦੇ ਨਾਂ ਜੋਗਿੰਦਰ ਸਿੰਘ ਸਾਹਿਬ ਨੇ। ਜੀ ਉਹਨਾਂ ਦਾ ਇੰਟਰਵਿਊ ਸੁਣਿਆ ਹਾਂ। ਉਹਨਾਂ ਦੀਆਂ ਸਾਰੀਆਂ ਗੱਲਾਂ ਬੜੀਆਂ ਤਫਸੀਲ ਨਾਲ ਸੁਣੀਆਂ ਨੇ ਹਾਂ। ਜੀ ਤੇ ਸੁਣ ਕੇ ਸਾਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਏ ਕਿ ਸਾਡਾ ਇੱਕ ਖੂਨੀ ਰਿਸ਼ਤਾ ਬੜੀ ਅਰਸੇ ਦਰਾਜ਼ ਦਾ ਤੇ ਸਾਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੋਇਆ। ਔਰ ਇਨਸ਼ਾਅੱਲਾ ਅਸੀਂ ਉਹਨਾਂ ਨਾਲ ਤਕਰੀਬਨ ਰੋਜ਼ਾਨਾ ਗੱਲ ਕਰਨੇ ਆ। ਸਾਡਾ ਉਹਨਾਂ ਨਾਲ ਰਾਬਤਾ ਬਿਲਕੁਲ ਹੋ ਗਿਆ ਹੈ ਔਰ ਇਨਸ਼ਾਅੱਲਾ ਕਰੀਬ ਉਹ ਪਾਕਿਸਤਾਨ 'ਚ ਬੁਲਾਵਾਂਗੇ ਉਹਨਾਂ ਨੂੰ।
ਸੂਰਤ ਹਾਲ ਸੀ ਨਾ, ਹਾਂਜੀ ਇਹ ਜਿਹੜਾ ਜੱਥਾ ਪਿਆ ਸੀ ਇੱਥੋਂ ਆ ਭੇਜੋਗਾ ਤੋਂ ਇਹ ਜੀ ਸਾਹਮਣੇ ਭੇਜੋ ਕੀ ਹਾਂਜੀ ਸਮਝਦਾ ਇਹ ਬੰਦ ਸੀ ਤੇ ਇੱਥੇ ਨਾਲੀ ਹੁੰਦੀ ਸੀ। ਹਾਂਜੀ ਇਹ ਬਜ਼ੁਰਗ ਨੇ ਜੀ ਚਾਚਾ ਜੀ ਅਬਦੁਲ ਹਕ ਸਾਹਿਬ। ਅੱਛਾ ਜੀ। ਇਹ ਜਿਹੜੇ ਪਿੰਡ ਦੇ ਬਾਰੇ ਜੋ ਕੁਝ ਜਾਣਦੇ ਹੋ ਨਾ, ਸਿੱਖਾਂ ਦੇ ਬਾਰੇ, ਹਾਂਜੀ। ਆਪਣੇ ਪਿੰਡ ਦੇ ਬਾਰੇ, ਹਾਂਜੀ ਉਹ ਤੁਹਾਨੂੰ ਦੱਸਣਾ ਨਾ। ਚਾਚਾ ਦੀ ਅਕਲ ਹੋਸ਼ ਹਰ ਸ਼ਾ ਠੀਕ ਹੈ ਮਾਸ਼ਾਅੱਲਾ। ਅੱਛਾ ਅੱਛਾ। ਉਹ ਪੁੱਛਣੀ ਹੈ। ਹਾਂ, ਤੁਹਾਨੂੰ ਪੁੱਛਦੇ ਨੇ ਤੁਹਾਡੇ ਕੋਲੋਂ ਕਿਹੜੇ ਕਿਹੜੇ ਲੋਕ ਇੱਥੇ ਬਾਤ ਸਨ 47 ਤੋਂ ਪਹਿਲੇ? ਸਿੱਖਾਂ ਚੋਂ। ਲੈ ਜਾਓ। ਹਾਂਜੀ ਦੱਸੋ। ਕੰਨ ਵਿੱਚ 200 ਉੱਚਾ ਸੁਣਦੇ ਨੇ। ਆਪਣਾ ਨਾਮ ਦੱਸੋ ਕੀ ਹੈ? ਮੇਰਾ ਨਾਮ ਅਬਦੁਲ ਹਕ ਹੈ। ਅਬਦੁਲ ਹਕ। ਹਾਂਜੀ ਤੇ ਤੁਹਾਡੇ ਵਾਲਦ ਸਾਹਿਬ ਦਾ ਨਾਮ? ਵਾਲਾ ਸਾਹਿਬ ਦਾ ਨਾਮ ਹੈ ਹਾਸ਼ਮ ਸੀ। ਹਾਸ਼ਮ। ਹਾਂ ਤੇ ਬਾਬੇ ਦਾ ਨਾਮ ਕੀ ਸੀ? ਦਾਦੇ ਦਾ? ਹਾਂਜੀ ਦਾਦੇ ਦਾ ਨਾਮ ਕੀ ਦਾਦੇ ਸੀ? ਦਾ ਨਾਮ ਦਾਦੇ ਦਾ ਨਾਮ ਯਾਦ ਹੈ, ਅਸੀਂ ਤਾਂ ਇਸ ਵਕਤ ਨਹੀਂ ਯਾਦ। ਅੱਛਾ, ਠੀਕ ਹੈ ਠੀਕ ਹੈ। ਜਦੋਂ ਜਦੋਂ ਇਹ ਉਮਰ ਨਾਲ ਨਾ ਕਈ ਵਾਰੀ ਮੈਨੂੰ ਭੁੱਲ ਜਾਂਦੇ ਨੇ। ਹਾਂ, ਉਧਰ ਵੇਖੋ। ਕਈ ਵਾਰੀ ਭੁੱਲ ਜਾਂਦੇ ਤੇ ਕਈ ਵਾਰੀ ਯਾਦ ਵੀ ਆ ਜਾਂਦੇ। ਹਾਂ। ਹਾਂਜੀ, ਇਸੇ ਤਰ੍ਹਾਂ ਹੀ ਗੱਲ ਜੀ। ਠੀਕ ਹੈ। 47 ਵੇਲੇ ਕਿੰਨੀ ਉਮਰ ਸੀ ਆਪਣੀ? ਮੇਰੀ ਹਾਂਜੀ, ਜਦੋਂ ਵੰਡ ਹੋਈ ਏ। ਮੇਰੀ ਉਮਰ ਮੈਂ ਤੁਹਾਨੂੰ ਦੱਸਣਾ ਬਈ ਸਨ 47 ਤੋਂ ਪਹਿਲਾਂ ਹਾਂ। ਮੈਂ 3 ਸਾਲ ਗੇਤਰੀ ਦਾੜੀ ਬਣਾਉਂਦਾ ਸੀ। ਅੱਛਾ, ਵਾਹ ਜੀ ਵਾਹ। ਠੀਕ ਠੀਕ ਠੀਕ। 21 ਸਾਲ 21 ਸਾਲ ਉਮਰ ਸੀ ਤੁਹਾਡੀ। ਹਾਂਜੀ 21 ਸਾਲ ਉਮਰ ਸੀ ਤੁਹਾਡੀ। 21 ਸਾਲ। ਹਾਂ ਇਹ ਅੱਬਾ ਜੀ ਹਾਜੀ ਮੁਰਾਦ ਸਾਹਿਬ ਤੁਹਾਡੇ ਇੱਕ ਉਮਰ ਦੇ ਸਨ ਨਾ, ਕਲਾਸ ਫੈਲੋ। ਜੀ ਅੱਬਾ ਜੀ ਹਾਜੀ ਮੁਰਾਦ ਉਹਦੇ ਨਾਲੋਂ ਮੇਥੋਂ ਜਿਹੜਾ ਵੱਡਾ ਸੀ ਨਾ, ਹਾਂਜੀ। ਉਹ 3 ਸਾਲ ਛੋਟਾ ਸੀ। ਉਹ ਆਪਨ ਹੋਏ ਮੇਥੋਂ ਗੁਲਾਮ ਕਾ 3 ਸਾਲ ਛੋਟਾ। ਅੱਛਾ ਅੱਛਾ ਅੱਛਾ। ਤੇ ਵਾਲਦ ਸਾਹਿਬ ਦੀ ਫਿਰ ਉਮਰ ਕਿੰਨੀ ਹੋ ਗਈ ਅੱਬਾ ਜੀ ਦੀ? ਉਹਨਾਂ ਦੀ ਹਾਜੀ ਦਾ ਦੀ ਆਹੋ। ਹਾਜੀ ਦੀ ਐਵੇਂ ਕੋਈ ਸਾਲ ਦਾ ਘੱਟ ਸਾਲ ਨਹੀਂ ਦੀ, ਉਹ 100 ਸਾਲ ਤੋਂ ਪੜੇ। 2 ਸਾਲ ਫਰਕ ਹੈ। ਵਾਹ। ਤੁਹਾਡੀ ਉਮਰ ਦੇ ਕੋਈ ਸਿੱਖ ਜਿਹੜੇ ਜਿਹਨੂੰ ਯਾਦ ਨੇ ਨਾਮ ਉਹਨਾਂ ਦੇ ਤੁਹਾਡੇ ਕੋਲ ਨਾ ਖੇਡਦੇ ਹੁੰਦੇ ਆ? ਜਿਹੜੇ ਤੁਹਾਡੇ ਹਾਣੀ ਸਨ ਉਹਨਾਂ ਦੇ ਨਾਮ ਦੱਸੋ। ਨਾ ਦੱਸਣਾ। ਅੱਛਾ। ਸਾਡੇ ਬਾਰੇ ਦੇ ਵਿੱਚ ਹਾਜ਼ਰ ਖੱਤਰੀ ਖੱਤਰੀ। ਸਮਝ ਗਏ। ਹਾਂਜੀ। ਸਿੱਖਾਂ ਦੇ ਘਰ ਇਹ ਹੀ ਸੀ। ਕਿਹੜਾ? ਇਹ ਕਰਨਾਲ ਤੇ ਜਿਹੜਾ ਮੁੰਡੇ ਦੇ ਜਿਹਦੇ ਅਖਬਾਰ ਤੇ ਸ਼ਰੀਫ ਲੱਭੜ ਕੇ ਬੋਲਦਾ। ਉਹ ਜਿਹੜਾ ਬੰਦਾ ਨੈਟ ਤੇ ਆ ਰਿਹਾ। ਹਾਂਜੀ ਅੱਛਾ ਅੱਛਾ। ਇਹ ਜਗ੍ਹਾ ਜੀ ਉਹਨਾਂ ਦੀ ਉਹ। ਹਾਂ ਚਲ ਮਿਲਨੇ ਮੁਲਾਕਾਤ ਕਰਾਓ। ਉਹ ਸਾਰੇ ਪਿੰਡਾਂ ਦਾ ਮੇਰੇ ਦੇ ਸਾਹਮਣੇ ਨਹੀਂ ਹੋਇਆ। ਜੇ ਮੇਰੇ ਸਾਹਮਣੇ ਹੁੰਦਾ ਤਾਂ ਮੈਂ ਪਛਾਣ ਲੈਂਦਾ। ਇਹ ਨੈਟ ਤੇ ਆਏ, ਵੇਖ ਲਓ ਤੁਸੀਂ ਬੱਚਿਆਂ ਕੋਲ ਵੇਖ ਲਿਓ ਆਪਣੇ ਕੋਲੋਂ। ਜੀ ਆਪਣੇ ਬੱਚਿਆਂ ਕੋਲ ਵੇਖ ਲਿਓ। ਅਨਸ ਨੂੰ ਆਖਿਆ ਵਿਖਾ ਮੈਨੂੰ ਨੈਟ ਤੇ, ਅਨਸ ਨੂੰ ਤੁਹਾਨੂੰ ਮੋਬਾਈਲ ਤੇ ਵਿਖਾ ਦੇਗਾ। ਅੱਛਾ ਆਹੋ। ਤੇ ਇਹ ਵੀ ਉਹ ਮੈਂ ਤਾਂ ਦੱਸਿਆ ਸੀ ਨਾ ਤੇ ਇਹ ਸ਼ਰੀਫ ਦਾ ਘਰ ਮੁਸਲਮਾਨ ਹੋਇਆ ਸੀ ਇਹਨਾਂ ਦਾ ਪਿਓ। ਹਾਂਜੀ। ਇਹ ਜਿਹੜੇ ਦੂਜੇ ਸਨ ਜਿਹੜੇ ਨਹੀਂ ਸਨ ਮੁਸਲਮਾਨ ਹੋਏ, ਹਾਂਜੀ। ਉਹ ਕਿਤੇ ਪਿਓ ਦੇ ਨਾਲ ਸੰਤੂ ਸੀ, ਹੂੰ ਮੁੰਡੇ ਦੇ ਨਾਲ ਤੇ ਕਰਨਾਲ ਸੀ। ਹੂੰ। ਆਈ ਜੇ ਸਮਝ। ਹਾਂਜੀ। ਇਹ ਜਿਹੜਾ ਮੁੰਡਾ ਬੋਲਦਾ ਹੈ ਗੱਲ ਵਿੱਚ, ਅੱਛਾ। ਇਹ ਗੱਲ ਕਰਮ ਸਿੰਘ ਸੀ, ਉਹਦਾ ਪੁੱਤਰ ਸੀ। ਇਹ ਮੰਗੇ ਵਿਆਹਿਆ ਸੀ। ਇਹ ਮੰਗਾ। ਇਹ ਮੰਗੇ। ਉਹ ਮੰਗਾ ਪੁਰਾਣਾ ਮੰਗਾ, ਛੋਟਾ ਮੰਗਾ ਕਿ ਵੱਡਾ ਮੰਗਾ? ਅਕਾਲਤ ਕੇ ਦੇ ਉੱਪਰ। ਅੱਛਾ ਅੱਛਾ। ਚੱਕ ਲਾਉਦੀਨ ਦੇ ਨਾਲ ਜਿਹੜਾ ਵੇ, ਹਾਂ ਹੂੰ। ਲਾਉਦੀ ਚੱਕ ਦੇ ਨਾਲ। ਠੀਕ ਹੈ। ਤੇ ਤੁਹਾਡਾ ਕੋਈ ਹੈ ਸੀ ਸੱਜਣ ਬੇਲੀ? ਹਾਂਜੀ ਤੁਹਾਡਾ ਕੋਈ ਸੱਜਣ ਬੇਲੀ ਹੈ ਸੀ? ਕੀ ਤੁਹਾਡਾ ਕੋਈ ਸੱਜਣ ਬੇਲੀ ਖੱਤਰੀਆਂ ਚੋਂ? ਖੱਤਰੀਆ ਨੇ ਆਹੋ। ਲੈਣ ਦੇਣ ਲੈਣ ਦੇਣ ਦੋਸਤ ਤੁਹਾਡਾ ਵੀ ਯਾਰ? ਯਾਰ ਹਾਂ ਯਾਰ ਅਸੀਂ ਕਰਨਾਲ। ਹਾਂ। ਹੂੰ। ਉਹ ਫੌਤ ਹੋ ਗਿਆ ਜਦੋਂ ਇਹ ਗੱਲ ਵੀ ਨਾਦ ਲੰਬੜ ਗਿਆ ਉੱਥੇ ਇੰਡੀਆ 'ਚ। ਅੱਛਾ ਅੱਛਾ ਅੱਛਾ। ਉਹਨਾਂ ਆਖਿਆ ਵੀ ਕਰਨਾਲ ਨੂੰ ਮਿਲਣਾ। ਉਹਦੇ ਜਵਾਈ ਸਨ ਦੋਵੇਂ ਡਾਕਟਰ, ਦੋਵੇਂ ਧੀਆਂ ਸਨ। ਉਹਨਾਂ ਆਖਿਆ ਉਹ ਤਾਂ ਫੌਤ ਹੋ ਗਿਆ। ਹੂੰ। ਹੋਰ ਕਿਸੇ ਸਿੱਖ ਦਾ ਖੱਤਰੀ ਦਾ ਨਾਮ ਯਾਦ ਹੋਵੇ ਕਿਸੇ ਦਾ? ਖੱਤਰੀਆਂ ਸਾਰਿਆਂ ਦੇ ਨਾਲ ਯਾਦ। ਲਵੋ ਹੈ ਨਾ ਕੀ ਕੋਈ ਕੀ ਸਨ? ਮੂਲਾ ਸੀ, ਕੋਈ ਸ਼ਰਨਾ ਸੀ, ਕੋਈ ਕੇਸਰ ਸੀ, ਕੋਈ ਚੇਤੂ ਸੀ, ਕੋਈ ਸੰਤਾ ਸੀ, ਕੋਈ ਬਸੰਤਾ ਸੀ। ਇਸੇ ਤਰ੍ਹਾਂ ਦੇ ਨਾਮ ਉਹਨਾਂ ਦੇ ਯਾਦ ਹੋ ਗਏ। ਇਹ ਦੁਕਾਨਦਾਰ ਸਨ ਜੀ ਦੁਕਾਨਦਾਰ ਵੀ ਹੱਸਣੇ ਨਾ ਚੋਂ? ਇਹ ਦੁਕਾਨ ਕਰਦੇ ਸਭ ਕੇ ਮਾਰੇ।
ਅੱਛਾ ਤੇ ਪੈਸੇ ਪੂਸੇ ਵੀ ਦੇਣੇ ਵਿਆਜ ਤੇ? ਕੋਈ ਚੁੱਕਣ ਉਹਦੇ ਸਭ ਚੌਰ ਜੀ ਹਾਜੀ ਜੀ ਖਾਨ ਦੇ ਦੇ ਡੰਗਰ ਲਵੇਰੇ ਨਿਲਾਮ ਕਰ ਲੈ ਫਸਲ ਨਿਲਾਮ ਕਰਨਾ ਆਈ ਦੇ ਸਮੇਂ ਲੋਕ ਤੇ ਅਦਾਂ ਦਾ ਕਰਦੇ ਸਨ ਸ਼ੇਰ ਬੈਂਕਾਂ ਸਨ ਉਹ ਨਹੀਂ ਸਾਡੇ ਕਰ ਦਿੰਦੇ ਆਈ ਦੇ ਸਮਝ ਹਾਂਜੀ ਅਖੀਰ ਇਹ ਗੱਲ ਵੀ ਬੈਂਕ ਸਾਡਾ ਵੀ ਆ ਸੀ ਜੀ ਸਾਡਾ ਵੀ ਅਸੀਂ ਤਾਂ ਸਾਰੇ ਰੱਸੇ ਦਾ ਸੀ ਇਹਨਾਂ ਦੋਵਾਂ ਨੇ ਦਾ ਕੁਝਾ ਲਾਣਾ ਦੇ ਭਰ ਕੇ ਗਲਵੇ ਰੁਪਈਆ ਦਾ ਚਾਂਦੀ ਦੀਆਂ ਦਾ ਲਿਆ ਘਰ ਜਨਾਨੀ ਦੇਣੇ ਤੇ ਲੈ ਮੈਂ ਖੱਟੀ ਕਮਾ ਲਿਆ ਹਾਂਜੀ ਸਹੀ ਗੱਲ। ਅੱਛਾ ਉਹ ਗੱਲ ਵੀ ਨਾ ਨਵੇਰਾ ਚੁਗਣ ਦੇਣ ਤੇ ਨਾ ਕੋ ਫਸਲ ਹੋਣ ਦੇ ਅਖੀਰ ਚੌਰੀ ਹਮਨੀ ਤੋਂ ਵੇਖਿਆ ਕਿ ਨਹੀਂ ਬਸਪਨ ਨੂੰ ਵੇਖਿਆ ਵਾਲਾ ਮਰਜ਼ੀ ਹੋ ਗਿਆ ਸੀ ਵੇਖਿਆ ਨਾ ਆਹੋ ਉਹ ਮੇਰੀ ਮਾਸੀ ਦਾ ਪੁੱਤਰ ਸੀ ਤਹਿਸੀਲਦਾਰ ਸੀ ਉਹਨੇ ਆਖਿਆ ਕੀ ਗੱਲ ਹੈ ਮੈਂ ਕਿਹਾ ਸਾਨੂੰ ਤਾਂ ਬੈਂਕ ਨਹੀਂ ਚੁਗਣ ਦਿੰਦਾ ਉਹਨੇ ਆਖਿਆ ਮੈਂ 3 ਬੰਦੇ ਕਰ ਲਾਂਗਾ ਉਹਨਾਂ ਦੀ ਖਿਦਮਤ ਕਰਿਓ ਸਹੀ ਜੀ 3 ਬੰਦੇ ਉਹ ਆਸੇ ਘਰ ਦਿੱਤੇ ਉਹ ਰਾਤ ਰਾਤ ਖਿਦਮਤ ਕੀਤੀ ਬੜੀ ਉਹਨਾਂ ਨੇ ਕੋਈ ਨਹੀਂ ਉਧਰ ਵੇਖੋ ਕਰੋ ਗੱਲ ਤੁਸੀਂ ਜੀ ਅੱਛਾ ਉਧਰ ਵੇਖੋ ਲਿਆ ਲਓ। ਇਧਰ ਵੇਖੋ ਇਹਦੇ ਵੱਲ ਹਾਂਜੀ ਹਾਂਜੀ ਸਰ ਜੀ ਕਰਿਓ ਟ੍ਰਾਂਸਫਰ ਗੱਲ ਗੁਰਦੁਆਰਾ ਗੁਰਦੁਆਰਾ ਇੱਥੇ ਹੈ ਸੀ ਕੋਈ ਉਹਦੇ ਅੰਦਰ ਸਿੱਖਾਂ ਦਾ ਖੱਤਰੀਆਂ ਦਾ ਕੋਈ ਕੀ ਗੁਰਦੁਆਰਾ ਕੋਈ ਇਬਾਦਤਗਾਹ ਗੁਰਦੁਆਰਾ ਆਹੋ ਗੁਰਦੁਆਰਾ ਜਿਹੜਾ ਲੰਬੜਾ ਦਾ ਡੇਰਾ ਹੈ ਆਸ਼ਿਕ ਲੰਬੇ ਉਹ ਚਾਚਾ ਆਸ਼ਿਕ ਸ਼ਰੀਫ ਨਾ 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 ਲੰਬੜਾ ਦਾ ਜਿਹੜਾ ਨਾਥ ਕਾ ਡੇਰਾ ਹੈ, ਆਹੋ ਉੱਥੇ ਸੀ ਉਹ ਚੜ੍ਹਦੇ ਪਾਸੇ ਨਹੀਂ ਗਲੀ ਦੇ ਉੱਤੇ ਮਕਾਨ ਹਾਂ ਆਹੋ ਉਹ ਗੁਰਦੁਆਰਾ ਸੀ ਖੱਤਰੀਆਂ ਦਾ ਸਿੱਖਾਂ ਦਾ ਸਿੱਖਾਂ ਦਾ ਸਿੱਖਾਂ ਦਾ ਤੇ ਉਹੀ ਘਰ ਚਾਚਾ ਸ਼ਰੀਫ ਲੰਬੜ ਕੇ ਜਿਹੜੇ ਇੰਡੀਆ ਚ ਹਾਂ, ਉਹ ਗੁਰਦੁਆਰਾ ਸੀ ਉੱਥੇ ਉਹਨਾਂ ਸੜਕ ਵਜਾਣਾ ਅੱਛਾ ਆਈ ਜੇ ਸਮਝ ਠੀਕ ਹੈ ਉਹ ਜਿਹੜਾ ਨਾਂ ਲੈਂਦੇ ਨਾ, ਉਹ ਗੁਰਦੁਆਰਾ ਸੀ ਇਹਨਾਂ ਦੀ ਹਵੇਲੀ ਇੱਥੇ ਹੁੰਦੀ ਸੀ ਮਸਜਿਦ ਵੱਡੀ ਦੇ ਨਾਲ ਹਾਂਜੀ ਹਵੇਲੀ ਉਹਨਾਂ ਦੀ ਆਹੋ ਸ਼ਰੀਫ ਲੰਬੜਕਿਆਂ ਦੀ ਆਹੋ ਉਹਦੇ ਪਿਓਰਾਂ ਦੀ ਇੱਥੇ ਹੁੰਦੀ ਸੀ ਹਵੇਲੀ ਐ ਇਹ ਜਗ੍ਹਾ ਜਿਹੜੀ ਮਸਜਿਦ ਨਾਲ ਉਹ ਗੱਲ ਤੇ ਵਿੱਚ ਆ ਰਹੀ ਜੀ ਆ ਵੀ ਸ਼ੇਖ ਦੋੜੇ ਨੇ ਉਹ ਜਗ੍ਹਾ ਦੇ ਵਿੱਚ ਤੁਹਾਨੂੰ ਲੱਭਦੀ ਹੈ ਵੀ ਉਹਨਾਂ ਦੀ ਸੀ ਉਹਨਾਂ ਦੀ ਸੀ ਹੁਣ ਉਹ ਜਿਹੜਾ ਮੁੰਡਾ ਕਹਿੰਦਾ ਵੀ ਫੋਨ 'ਚ ਬੋਲਦਾ ਉਹ ਨਾ ਸਾਡੀਆਂ 2 ਹਵੇਲੀਆਂ ਦਾ ਹਾਂਜੀ ਉਦੋਂ ਫਸਲ ਦਾ ਨਾਂ ਲੈਂਦਾ ਬਸਪਨ ਦਾ ਲੈਂਦਾ ਪੇਜੁਕਿਆਂ ਦਾ ਲੈਂਦਾ ਲੋਹਰਾਈ ਦਾ ਲੈਂਦਾ ਰੱਤੇ ਦਾ ਲੈਂਦਾ ਉਹ ਸਾਰੇ ਨਾਂ ਸੁਣਿਆ ਲੈਂਦਾ ਮੈਂ ਤਾਂ ਨਹੀਂ ਇਹ ਸਾਹਮਣੇ ਹੋਇਆ ਉਹ ਇਹ ਸਕੂਲ ਦਾ ਨਾਲ ਲੈਂਦਾ ਤੇ ਵੱਡੀ ਮਸਜਿਦ ਦਾ ਵੀ ਹਾਂਜੀ ਇਹਦੇ ਨਾਲ ਹਵੇਲੀ ਸੀ ਇਹਦਾ ਸਾਡੀ ਤੋਂ ਆਹ ਜਗ੍ਹਾ ਨਾਲ ਦੀ ਹਾਂਜੀ ਸਹੀ ਇਹ ਜਗ੍ਹਾ ਠੀਕ ਉਦੋਂ ਪੁੱਛੋ ਨਾ ਮਸਜਿਦਾਂ ਕਿੰਨੀਆਂ ਸਨ ਉਦੋਂ ਇਹ ਹੀ ਉਹ ਦੌਰ ਤੇ ਮਸਜਿਦਾਂ ਕਿੰਨੀਆਂ ਹਨ ਮਸਜਿਦਾਂ ਮਸਲਾ ਆਹੋ ਉਹ ਮਸਲਾ ਸਾਰਾ ਬਈ ਜੋ ਮੈਸੇਜ ਲੱਗ ਮੈਂ ਦੱਸਣਾ ਤੁਹਾਨੂੰ ਹਾਂ ਭਈ ਆ ਜਿਹੜੀ ਇਹ ਮਸ਼ੀਨ ਵਾਲੀ ਇਹ ਵੀ ਮਗਰੋਂ ਬਣੀ ਪਰਲੀ ਵੀ ਮਗਰੋਂ ਬਣੀ ਹੈ ਜਿਹੜੀ ਸੜਕੋਂ ਪਾਰ ਹੈ ਦਾਇਰੇ ਵਾਲੀ ਮਸਜਿਦ ਹੈ ਸੀ ਸ਼ਹਿਰ ਵਾਲੀ ਜਿਹੜੀ ਸੀ ਇਹ ਸਾਡੇ ਵੇਖਣ ਦੇ ਹਾਸੀ ਬਾਣੀ ਮੋਟ ਇਹ ਦੋ ਵਜੇ ਸਨ ਕੇ ਹੈ ਮਸਜਿਦ ਸੀ ਤੇ ਉਹ ਦਾਇਰੇ ਵਾਲੀ ਸੀ ਹਾਂਜੀ ਤੁਹਾਡੇ ਇਧਰ ਇਹ ਸਾਡੇ ਠੀਕ ਹੈ ਇੱਥੇ ਕੋਈ ਮਕਾਨ ਜਿੱਥੇ ਸ਼ਕੂਰ ਦਾ ਮਕਾਨ ਹੈ ਹਾਂਜੀ ਇਲਿਆਸ ਦੁਕਾਨਦਾਰ ਦਾ ਇਹ ਮਕਾਨ ਸਨ ਇਹ ਕਿਹੜੇ ਸਿੱਖਾਂ ਦੇ ਹਨ ਅੱਜ ਇੱਥੇ ਆ ਸਕੂਲ ਨੇ ਨਹੀਂ ਹਾਂ ਜਿੱਥੇ ਉਹ ਸ਼ਕੂਰ ਦਾ ਮਕਾਨ ਨਹੀਂ ਮੋਟੀਆਂ ਇੱਟਾਂ ਵਾਲਾ ਬਾਬੇ ਅਕਬਰ ਦੇ ਮਕਾਨ ਦੇ ਪਰਲੇ ਪਾਸੇ ਕਿਹਦੇ ਪਾਸੇ ਆ ਹਾਫਿਜ਼ ਅਬਦੁਰਰਊਫ ਦੇ ਮਕਾਨ ਦੇ ਪਰਲੇ ਪਾਸੇ ਨਹੀਂ ਮਕਾਨ ਉਹ ਸ਼ਕੂਰ ਕਾ ਤੁਰ ਗਿਆ ਇਥੋਂ ਗੁਜਰਾਤ ਅੱਛਾ 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 ਮੋਟੀਆਂ ਇੱਟਾਂ ਵਾਲਾ ਜਿੱਥੋਂ ਅੱਛਾ। ਟੁੱਟ ਕੇ ਖੜਿਆ ਨੇ ਖਜ਼ਾਨਾ ਵੀ ਉਹਨੇ ਬਾਅਦ ਚ ਆ ਕੇ ਕਿਤੇ ਹਾਂ ਉਹ ਕਿਹੜੇ ਸਿੱਖ ਦਾ ਮਕਾਨ ਸੀ ਉਹ ਨਹੀਂ ਯਾਦ ਮੈਨੂੰ ਉਹ ਮਕਾਨ ਨੂੰ ਬਈ ਕਿਹਦਾ ਠੀਕ ਹੈ ਇਹ ਜਿਹੜਾ ਜੱਥਾ ਪਿਆ ਸੀ ਇੱਥੋਂ ਤੁਹਾਨੂੰ ਜੀ ਇਹ ਜਿਹੜਾ ਜੱਥਾ ਪਿਆ ਸੀ ਪਾਕਿਸਤਾਨ ਬਣੇ 47 ਉਹਦੀ ਗੱਲ ਸੁਣਾਓ ਕੋਈ ਉਹਦੀ ਸੁਣਾ ਦੇਣਾ ਮੈਂ ਹੂੰ। ਤੇ ਜੋ ਗਿਆ ਦਾ ਸੱਦਾ ਸੀ ਹਾਂਜੀ ਉਹ ਬਦਮਾਸ਼ ਚੌਧਰੀ ਵੀ ਤੇ ਬਦਮਾਸ਼ ਵੀ ਚੌਰੀ ਤੇ ਬਦਮਾਸ਼ ਜਠੌਲ ਸੀ ਹਾਂਜੀ ਜਠੌਲ ਸੀ ਜਿਠਾਉਸ ਹੂੰ ਉਹ ਇਹਦੇ ਉਹਨਾਂ ਦੀ ਭੈਣ ਵਿਆਹੀ ਸੀ ਇੱਧਰ ਛਾਂਗੇ ਕਾਲਰ ਛਾਂਗੇ ਆਦੇ ਨੇ ਛਾਂਗੇ ਆ ਹੂੰ ਉਹ ਇਹਦੇ ਵਿੱਚ ਜਥਾ ਆਇਆ ਕੋਈ ਸਾਡੇ ਪਿੰਡ ਦੇ ਫਾਜ ਵਾਲੀ ਯੂਸਫ ਵਾਲੀ ਮੁੰਡੇ 5 ਪਾ ਦੇ ਕੋਈ ਉਦੋਂ ਬਤੇ ਦੇ ਪਾ ਹਾਂਜੀ ਇਹਨਾਂ ਕੋਲ ਉਹਨਾਂ ਦੀ ਬੁੱਚੀਆਂ ਬਚੀਆਂ ਖੋਲੀ ਹੂੰ
ਹੁਣ ਜਾ ਕੇ ਆਖਿਆ ਬਈ ਸਾਵਾ ਭਰਾਵਾਂ ਨੇ ਉੱਠ ਲਿਆ ਹਾਂਜੀ ਭਰਾ ਨੂੰ ਜਾ ਕੇ ਦੱਸਿਆ ਹਾਈਦਰ ਉੱਥੇ ਸਕੇਟ ਇਕੱਠੀ ਹੋਈ ਸੀ ਭੇਜੋ ਕੀ ਤੇ ਜੋਤ ਹੂੰ ਉਥੋਂ ਜਦੋਂ ਨਿਕਲਦੇ ਨੇ ਨਾ ਪਿੰਡੋਂ ਹਾਂਜੀ ਤੇ ਮੇਥੋਂ ਛੋਟੀ ਜਿਹੜੀ ਸੀ ਉਹ ਮੈਂ 17 ਹਰਿਆਈ ਹੂੰ ਘੋੜੀ ਦੇ ਪਾਈ ਕਾਠੀ ਤੇ ਅਸੀਂ ਦੋਵੇਂ ਭੈਣ ਭਰਾ ਟੁਰ ਪਾ ਹੂੰ ਜਦੋਂ ਜਾਂਦੇ ਆ ਨਾ ਦੀਨਿਆਂ ਦੇ ਬਰਾਬਰ ਹਾਂਜੀ ਉਦੋਂ ਉਹ ਅਗਰ ਵੀ ਪਠਾਣਾ ਦੇ ਪਰਲੇ ਪਾਸੇ ਇਹ ਆ ਖੂਹ ਨੰਗਾ ਹਨ ਹਾਂ। ਇਹ ਖੂਹ ਨਾਲ ਆਹ। ਇਹ ਬੰਦ ਆ ਸੂਬੇ ਦੇ ਉੱਤੇ ਆਹੋ ਹੂੰ ਬਾਅਦ ਜੋ ਗੱਲ ਬਈ ਇਹ ਬੰਦ ਜਦੋਂ ਪਰਾ ਮੋਖ ਨਹੀਂ ਜਾਂਦੇ ਆ ਹੂੰ। ਤੇ ਤੂੰ ਨੇ ਲਾ ਪਿਆ ਉਹ ਪਿੰਡ ਚ ਵੜ ਕੇ ਉਹਨਾਂ ਤੇ ਲਾ ਪਾ ਜਿਹੜੀਆਂ ਲੋਕਾਂ ਛਾਵਾਂ ਕੀਤੀਆਂ ਮੱਲੀਆਂ ਦੀਆਂ ਆਗੋ ਗਲਾਈ ਇਹ ਉਹ ਕੀਤਾ ਜੋ ਹੂੰ ਅੱਛਾ ਸਹੀ ਹੈ ਸਹੀ ਓਏ ਬਈ ਸ਼ਾਦੀ ਗਿਰਾਇਆ ਜਿਹੜਾ ਸੀ ਇਹ ਭੱਜਾ ਇਹ ਬਈ 17 ਹਾਂਜੀ ਥਾਣੇਦਾਰ ਨੂੰ ਜਾ ਕੇ ਆਖਿਆ ਬਾਜ ਸਿੱਖ ਪਰ ਥਾਣੇਦਾਰ ਬੜਾ ਜਵਾਨ ਬੰਦਾ ਸੀ ਘੋੜੀ ਤੇ ਚੜ ਕੇ ਤੇ ਨਾਲ ਸਿਪਾਹੀ ਲਿਆ ਉਹ ਫਿਰ ਦੇਖੋ ਉਹਨਾਂ 70 ਸਿੱਖ ਮਾਰੇ ਤੇ ਇੱਥੋਂ ਜਾਣਾ ਪਿੰਡੋਂ ਦੇ ਗਏ ਹੂੰ ਹੂੰ ਤੇ ਬੰਦੇ ਕਿਹੜੇ ਕਿਹੜੇ ਸ਼ਹੀਦ ਹੋਏ ਬੰਦੇ ਦੱਸਣਾ ਤੁਹਾਨੂੰ ਬੰਦੇ ਹਾਜੀ ਸਾਹਿਬ ਪਹਿਲੀ ਹੱਥ ਤੇ ਸਜਾਨ ਨੰਬਰ ਹੋਇਆ ਸੀ ਅਬਦੁੱਲਾ ਲੰਬਰ ਦਾ ਵਾਲਦ ਦੋਲੇ ਦਾ ਮਰਦਾ ਪਿਓ ਸਾਡਾ ਲੰਬਰਦਾਰ ਹਾਂਜੀ ਇਹ ਮਸਜਿਦ ਚ ਹੋਇਆ ਸੀ ਮਸਜਿਦ ਹੂੰ ਬਾਬਾ ਖੈਰਦੀਨ ਹੋਇਆ ਕਤਲ ਹੂੰ ਚੌਧਰੀ ਜਲਾਲਦੀਨ ਹੋਇਆ ਸ਼ਹੀਦ ਹੂੰ ਪਟਵਾਰੀ ਕੁਸ਼ਾਰ ਸੀ ਉਹ ਹੋਇਆ ਸ਼ਹੀਦ ਮਾਮਦੀਨ ਹੋਇਆ ਸ਼ਹੀਦ ਹੂੰ ਜਾਨ ਖਾਂ ਹੋਇਆ ਸ਼ਹੀਦ ਬਸ਼ੀਰ ਫੌਜੀ ਦਾ ਵਾਲਦ ਹਾਂਜੀ ਬਸ਼ੀਰ ਫੌਜੀ ਦਾ ਵਾਲਦ ਹਾਂ ਹੂੰ ਅੱਛਾ 47 ਤੋਂ ਪਹਿਲੇ ਜਿਹੜੇ ਪੇਜੋਗੀ ਜਠੋਲ ਦੇ ਅੱਛਾ। ਸਿੱਖ ਭਰਾ ਨੇ ਜਿਹੜਾ ਹਮਲਾ ਕੀਤਾ ਸੀ ਰਤਾ ਤੇ ਜਠੋਲ ਦੇ ਤਿੰਨ ਵਿੱਚ, ਚਾਰ ਉਹਦੇ ਵਿੱਚ ਬੀਬੀਆਂ ਇਹ ਬੰਦੇ ਹੋਈਆਂ ਸ਼ਹੀਦ ਹੋਏ ਸ਼ਹੀਦ ਸਨ। ਸੁਣੋ ਇੱਧਰ ਦੇਖੋ। ਹਾਂ ਤਿੰਨ ਚਾਰ ਬੀਬੀਆਂ ਆਈਆਂ 22 ਜੀ ਸ਼ਹੀਦ ਹੋਏ ਇੱਕ ਖਜ਼ਾਨ ਸ਼ਾਹ ਕਹਿੰਦੇ ਜਿਹੜਾ ਸੀ ਇਹਦਾ ਭਰਾ ਸੀ ਉਹ ਸ਼ਹੀਦ ਹੋਇਆ ਉਹ ਮੇਲੇ ਵਾਲਾ ਹਾਂਜੀ ਉਹਦਾ ਮੇਲੇ ਵਾਲਾ ਖਜ਼ਾਨ ਸ਼ਾਹ ਉਹਦਾ ਭਰਾ ਸੀ ਉਹ ਬੜਾ ਮੁਸਲਮਾਨ ਬੰਦਾ ਸੀ ਹੂੰ ਉਹ ਸ਼ਹੀਦ ਹੋਇਆ ਦੋ ਮੁੰਡੇ ਆ ਜਿਹੜੇ ਗੱਲ ਵੇ ਖੁਸ਼ੀ ਚਾਲੀ ਆ ਇਹ ਵੇਖਿਆ ਨਾ ਜੀ ਆਹੋ ਇਹਦੇ ਭਰਾ ਉਹਦੇ ਦੋ ਭਰਾ ਕਤਲ ਸ਼ਰੀਫ ਦੇ ਤੇ ਭਰਾ ਦੋ ਸ਼ਾਨ ਹੂੰ ਤੇ ਸ਼ਰੀਫ ਬਸ਼ੀਰ ਚਾਚਾ ਸ਼ਰੀਫ ਚੂਚੀ ਦਾ ਨੇ ਪਿਓ ਵੀ ਸ਼ਹੀਦ ਹੋਇਆ ਸੀ ਹਾਂਜੀ ਚਾਚਾ ਸ਼ਰੀਫ ਦੀ ਚੂਚੀ ਆ ਉਹਦਾ ਪਿਓ ਵੀ ਹੋਇਆ ਸੀ ਆ 22 ਆਦਮੀ ਸ਼ਹੀਦ ਹੋਏ ਉਹ ਸਾਈਆਂ ਦੀ ਛੱਠੀ ਆਈ ਸੀ ਨਾ ਹਾਂਜੀ ਦਮਕਾ ਸਾਈ ਜਿਹੜੇ ਨਾਲ ਰਲ ਕੇ ਨਾ ਅੱਗ ਲਾਈ ਸੀ ਸਾਈ ਆਹੋ ਉਹ ਦੱਸਣਾ ਇਹ ਸਾਈਆਂ ਦੀ ਸ਼ਰਾਰਤ ਸੀ ਇਹ ਸਾਹਮਣੇ ਮਕਾਨ ਜਿਹਾ ਬਣ ਗਿਆ ਨਾ ਹੁਣ ਗੱਲ ਸੁਣੋ ਇਹ ਠੱਠੀ ਸੀ ਸਾਈ ਸਾਈਆਂ ਦੀ ਸ਼ਰਾਰਤ ਸੀ ਤੇ ਇਹ ਹਿੰਦੇ ਨੇ ਮੁਸਲਮਾਨ ਤੁਸੀਂ ਆ ਜਾਓ ਸਿੱਖਾਂ ਭੇਜੋਗੇ ਜੀ ਜੀ ਉਹ ਆਵਣ ਸਾਈ ਉਹਨਾਂ ਦੇ ਨਾਲ ਨਹੀਂ ਖੜੇ ਨੇ ਉਹ ਸਥਾਨਦਾਰ ਨੇ ਆਖਿਆ ਕੁਲੀਆਂ ਨੂੰ ਅੱਗ ਲਾ ਦਿਓ ਹੂੰ ਉੱਥੇ ਹਲਵਾ ਦਿਓ ਠੱਠੀ ਚ ਠੱਠੀ ਤੇ ਹੂੰ ਸਾਈਆਂ ਠੱਠੀ ਸੀ ਨੇ ਸਾਈਆਂ ਨੇ ਕਰਦਾ ਉਹ ਤੇਰਾ ਘਰ ਕਾ ਬੇਦੀ ਲੰਕਾ ਡਾਏ ਉਹ ਜਿਹੜੀ ਸੜਕ ਹੈ ਉਦੋਂ ਪਾਰੋਂ ਟੁਰ ਕੇ ਤੇ ਆ ਸੜਕੋਂ ਉਰਾ ਤੱਕ ਠੱਠੀ ਸੀ ਅੱਛਾ ਇਹ ਸਾਰਾ ਮਤਲਬ ਇਹਦੀ ਠੱਠੀ ਸੀ ਸਾਰੀ ਬਰਾਬਰ ਕਰ ਛੱਡੀ 300 ਆਦਮੀ ਜਵਾਨ ਇੱਕ ਡਾਂਗ ਦਾ ਸੀ। ਸਾਈਆਂ ਹਾਂ ਬੱਲੇ ਬੱਲੇ ਸਮਝ ਗਿਆ? ਹਾਂਜੀ ਉਹ ਫਿਰ ਆਏ ਨੇ ਤੇਰੀ ਬੇਨਤੀ ਕਰ ਸਨ ਜਲਾ ਕੁਲੀਆਂ ਡਾਂਗ ਨੇ ਆਏ ਨੇ ਬਸ ਸਾਨੂੰ ਮਾਰ ਲਓ शैतानी की मतलब ऐसे जू का खाते हैं तो ऐसे जू नहीं जिस दरख्त की छां ते ले बैठे हो उन्होंने वड़ छड़िया जी ਤੁਹਾਨੇ ਮਾਰਨਾ ਨਹੀਂ ਮਾਰੇ ਮਰ ਗਏ ਨੇ ਥਾਂ ਥਾਂ ਲਾਂਭੀ ਕਿਤੇ ਮਰ ਗਏ ਨੇ ਹਾਂਜੀ ਹੂੰ ਤੇ ਤੁਹਾਡੇ ਪਿੰਡ ਸਾਹਮਣੇ ਨਹੀਂ ਨਹੀਂ ਵੜਦੇ। ਜਾਂਦੇ ਇਸ ਇਲਾਕੇ ਜੁਮਾ ਇਹ ਮਸਤੇ ਚ ਹੁੰਦਾ ਪੂਰੇ ਸਾਰੇ ਪਿੰਡਾਂ ਚੋਂ ਹਾਂਜੀ ਇਸ ਇਲਾਕੇ ਸਾਰੇ ਪਿੰਡਾਂ ਚ ਜੁਮਾ ਇੱਥੇ ਹੀ ਹੁੰਦਾ ਇਹਨਾਂ ਰੱਤੇ ਹੀ ਹਾਂਜੀ ਪੂਰੇ ਕਲਾਸ ਵਾਲੇ ਵੇਲੇ। ਇਲਾਕੇ ਅੱਛਾ ਕਲਾਸ ਵਾਲੇ ਜੁਮਾ ਹੁੰਦਾ ਤੇ ਜਾਂ ਇਹ ਸਾਰੇ ਪੂਰੇ ਜੱਜਿਆਂ ਦੇ ਪਿੰਡਾਂ ਸਾਰੇ ਇੱਥੇ ਜੁਮਾ ਹੁੰਦਾ ਸੀ ਇਹ ਇਲਾਕੇ ਦੇ ਖਿਲਾਫ ਕੀ ਆਖਿਆ ਜੀ ਜੁਮਾ ਜੁਮਾ ਅੱਛਾ ਇਹ ਗੱਲ ਸੁਣਾਓ ਜੁਮਾ ਹਾਂ ਹਾਂਜੀ। ਤੇ ਕਦੋਂ ਇਹ ਕਿੱਥੇ ਕਿੱਥੇ ਜੁਮਾ ਹੁੰਦਾ ਸੀ ਹਾਂਜੀ ਕਿੱਥੇ ਕਿੱਥੇ ਆਹੋ ਪਰ ਜੁਮਾ ਦੇ ਜਨਾਬ ਅਸਲ ਦੇ ਹੁੰਦਾ ਸੀ ਐਸ ਮਸਜਿਦ ਹਾਂ ਸਮਝ ਗਿਆ ਹਾਂਜੀ ਹਾਂਜੀ। ਤੇ ਮਾੜਾ ਮੋਟਾ ਕਦੇ ਛੋਟੀ ਜਿਹੀ ਮਸਜਿਦ ਦੀ ਕਦੇ
ਹੁੰਦਾ ਰਹੇ ਜੀ ਹੋ ਨਹੀਂ 47 ਤੋਂ ਪਹਿਲਾਂ ਦੀ ਗੱਲ ਕਰਨੇ ਆ। ਉਦੋਂ ਨਾ ਪਹਿਲਾਂ ਨਹੀਂ ਆਹੋ ਹਾਂ। ਉਹੀ ਹੋਈ ਸੀ। ਉਹਦਾ ਦਵਾ ਜੀ ਮਾੜਾ ਮੋਟਾ ਹੁੰਦਾ ਸੀ। ਇਹ ਪੂਰੇ ਪਿੰਡਾਂ 'ਚ ਨਹੀਂ ਜੁਮਾ ਹੁੰਦਾ ਹੁੰਦੇ ਨੇ, ਸਿਰਫ ਇੱਥੇ ਹੁੰਦਾ ਸੀ। ਇੱਥੇ ਇੱਕ ਜੁਮਾ ਸੀ ਇਸ ਪਿੰਡ ਦਾ, ਨਹੀਂ ਸਾਰੇ ਪਿੰਡਾਂ ਦਾ। ਇੱਥੇ ਹੁੰਦਾ ਕਸਰੂਰ ਤੋਂ ਲੈ ਕੇ ਕਲਾਸ ਵਾਲੇ ਤੱਕ ਕਲਾਸ ਵਾਲੇ ਸੀ ਜੁਮਾ। ਕਲਾਸ ਵਾਲੇ ਕਲਾਸ ਲੈ ਕੇ 17 ਤੱਕ ਕਲਾਸ ਵਾਲੇ ਉਹ ਕਿਲੇ ਤੋਂ ਲੈ ਕੇ ਇਧਰ ਕਲਾਸ ਵਾਲੇ ਐਸ ਮਸਜਿਦ ਜਮਾ ਕਲਾਸ ਵਾਲੇ ਜੁਮਾ ਪੜ੍ਹਨ ਕਈ ਸਾਡੇ ਪਿੰਡੋਂ ਉਹ ਅਮਰਦੀਪ ਵਾਲੇ ਆਈ ਜਾਂਦੇ ਸੀ। ਨਹੀਂ ਇਹ ਜਦੋਂ ਇਹ ਜਿਹੜੇ ਹਾਫਿਜ਼ ਉਮਰ ਦੇ ਸਾਹਮਣੇ ਨਬੀਨੇ ਸਾਨੇ, ਲੇਕਿਨ ਉਹ ਪਹਿਚਾਨ ਕਰਦੇ ਸੀ ਹਰ ਚੀਜ਼ ਦੀ। ਅੰਮ੍ਰਿਤਸਰ ਤੋਂ ਪੜ੍ਹ ਕੇ ਆਏ ਤੇ ਪਹਿਲਾਂ ਲੋਕੀ ਉਸ ਤੋਂ ਪਹਿਲਾਂ ਕਲਾਸ ਵਾਲੇ ਜਾਂਦੇ ਸਨ। ਅੱਛਾ ਅੰਮ੍ਰਿਤਸਰ ਦੀਨੀ ਤਾਲੀਮ ਆ ਕੀ ਨਾਂ ਸੀ ਇਹਨਾਂ ਦਾ ਜੀ? ਹਾਫਿਜ਼ ਉਮਰਦੀਨ ਸਾਹਿਬ। ਹਾਫਿਜ਼ ਉਮਰਦੀਨ ਸਾਹਿਬ ਅੰਮ੍ਰਿਤਸਰ ਤੋਂ ਪੜ੍ਹ ਕੇ ਆਏ ਸੀ। ਅੰਮ੍ਰਿਤਸਰ ਮਦਰਸਾ ਸੀ, ਹਾਂਜੀ। ਉੱਥੋਂ ਪੜ੍ਹ ਕੇ ਆਏ ਸਨ ਤੇ ਇੱਥੇ ਆ ਕੇ ਉਹਨਾਂ ਮੁਹੰਮਦ ਫਿਰ ਜੁਮਾ ਸ਼ੁਰੂ ਹੋਇਆ। ਫਿਰ ਜੁਮਾ ਸ਼ੁਰੂ ਹੋਇਆ। ਕਲਾਸ ਵਾਲੇ ਛੱਡ ਦਿੱਤਾ। ਇਹਨਾਂ ਦਾ ਬੇਟਾ ਮੁਫਤੀ ਕਿਫਾਇਤੁल्लाह, ਜੀ ਜੀ ਅੱਜ ਕੱਲ੍ਹ ਇਸ ਤਰ੍ਹਾਂ ਦਾ ਨਾਮ ਹੁੰਦਾ ਪਰ ਹਾਂਜੀ ਬਹੁਤ ਮਸ਼ਹੂਰ ਨਾਮ ਜੀ ਮੁਫਤੀ ਮੁਫਤੀ ਕਿਫਾਇਤੁल्लाह। ਹਾਫਿਜ਼ ਉਮਰਦੀਨ ਸਾਹਿਬ ਦਾ ਪੁੱਤਰ ਹੈ। ਅੱਛਾ ਅੱਛਾ ਮੁਫਤੀ ਕਿਫਾਇਤੁल्लाह ਸਾਹਿਬ ਦਾ ਬੜਾ ਨਾਮ ਜੀ। ਠੀਕ ਇਸ ਤਰ੍ਹਾਂ ਦਾ ਅਕਸਰ ਹੁੰਦਾ ਰਹਿੰਦਾ। ਹਾਂਜੀ ਬੜੇ ਆਲਮ ਨੇ ਜੀ। ਰਤਾ ਜਠੋਲ ਦੀ ਜਿਹੜੀ ਜਾਮਿਆ ਮਸਜਿਦ ਉੱਥੇ ਇਮਾਮਤ ਕਿੰਨੀ ਦੇਰ ਕਰਵਾਈ ਉਹਨਾਂ ਨੇ? ਉਹਨਾਂ ਦੇ ਵਾਲਿਦ ਨੇ ਮੁਫਤੀ ਕਿਫਾਇਤੁल्लाह ਦੇ ਵਾਲਿਦ ਨੇ। ਮੁਫਤੀ ਕਿਫਾਇਤੁल्लाह ਦਾ ਦਾਦਾ ਸਨ। ਦਾਦਾ ਜੀ ਦਾਦਾ उन्होंने इमामत कराई सन 1900 जब तक जिंदा रहे, तकरीबन वाकया 1975-76 तक। ਜੀ ਜੀ 1975-76। ਅੱਛਾ ਸਰ ਜੀ ਇਹ ਤੁਸੀਂ ਦੱਸ ਰਹੇ ਹੋ ਉਹ ਜਿਹੜਾ ਸਾਈ ਸੀ ਆਪਣਾ ਰੱਤੇ ਜਠੋਲ ਦੇ ਜਿਹੜੇ ਸਾਈ ਹੁੰਦੇ ਕ੍ਰਿਸਚੀਅਨ ਕਮਿਊਨਿਟੀ ਸੀ ਇਹ ਮਸਜਿਦ ਦੇ ਮਨਾਰ ਤੱਕ ਕਰਨਾ, ਅੱਛਾ ਇਹ ਸਾਰਾ ਏਰੀਆ ਠੱਠੀ ਦਾ ਹੈ। ਬੱਲੇ ਬੱਲੇ ਇਹ ਪਰਲੀ ਸੜਕ ਤੱਕ ਕਰ ਤੇ ਬਾਬਾ ਜੀ ਨੇ ਦੱਸਿਆ ਕਿ 300 ਬੰਦਾ ਇੱਕ ਮੇਲ ਦਾ ਹੀ ਨਾ ਸਾਰੇ 35 ਘਰ ਜਵਾਨ। ਸਨ 35। ਇਹ ਸਾਰੀ ਫਿਰ ਮਿਲਿਆ ਮਿਟ ਕਰ ਦਿੱਤੀ। ਮਤਲਬ ਜਦੋਂ ਉਹਨਾਂ ਨੇ ਪੇਜੋਗੇ ਦੇ ਬੰਨਿਆਂ ਨਾਲ ਰਲ ਕੇ ਤੇ ਆਪਣੇ ਪਿੰਡ ਦੇ ਮੁਸਲਮਾਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੀ ਉਹ ਹਵੇਲੀ ਦੱਸਦੇ ਨਾ ਉਹ ਬਜ਼ੁਰਗ ਹਾਂ। ਨੈਟ ਤੇ ਹਾਂਜੀ। ਇਹ ਭੇਡਾਂ ਨਹੀਂ ਚਰਦੀਆਂ ਪਈਆਂ। ਅੱਛਾ ਇਹ ਜਗ੍ਹਾ ਨਾ ਦੀ ਇਹ ਜਿੱਥੇ ਆਪਣਾ ਭੇਡਾਂ ਦੇ ਪੋਤਾ ਕੱਢਿਆ ਇਹ ਜਿਹੜੇ ਮਦਰਸਾ ਨਾ ਅਟਾਲੀ ਵਾਲਾ ਇਹ ਜਗ੍ਹਾ ਵੀ ਉਹਨਾਂ ਦੀ ਹਵੇਲੀ ਵਾਲੀ ਹੋਈ ਇਹ ਵੀ। ਅੱਛਾ ਇਹਦੇ ਨਾਲ ਇਹਦਾ ਪਰਮਦਿੰਦਰ ਸਾਹਿਬ ਆਹੋ ਤੇ ਇਹਦੇ ਨਾਲ ਪਰਲੇ ਪਾਸੇ ਸਕੂਲ ਹੈ ਜਿਹੜਾ ਹੈ ਨਾ ਮਸਜਿਦ ਨਾਲ ਅਟੈਚ। ਅੱਛਾ ਅੱਛਾ ਜੀ ਸਾਂਝਾ ਪੰਜਾਬ ਦੀ ਟੀਮ ਇਸ ਵੇਲੇ ਪਿੰਡ ਰੱਤਾ ਜਠੋਲ ਦੇ ਵਿੱਚ ਮੌਜੂਦ ਹੈ ਤੇ ਅੱਜ ਤੋਂ ਕੁਝ 4-5 ਮਹੀਨੇ ਪਹਿਲੇ ਸਾਵਲ ਧਾਮੀ ਜੀ ਨੇ ਇੱਕ ਇੰਟਰਵਿਊ ਅਪਲੋਡ ਕੀਤਾ ਸੀ ਬਜ਼ੁਰਗਾਂ ਦਾ ਜਿਨ੍ਹਾਂ ਦਾ ਤਲਕ 1947 ਰੱਤਾ ਜਠੋਲ ਦੇ ਇਸ ਪਿੰਡ ਤੋਂ ਸੀ। ਉਹਨਾਂ ਦੇ ਬਜ਼ੁਰਗ ਬਲਕਿ ਉਹਨਾਂ ਨੂੰ ਵੀ ਸਾਰਾ ਕੁਝ ਯਾਦ ਸੀ ਜਿਸ ਸਕੂਲ ਉਹ ਪੜ੍ਹੇ ਜਾਂ ਫਿਰ ਕਹਿ ਲਓ ਕਿ ਜਿਸ ਜਾਮਿਆ ਮਸਜਿਦ ਦਾ ਉਹਨਾਂ ਨੇ ਜ਼ਿਕਰ ਕੀਤਾ। ਬਿਲਕੁਲ ਜੀ ਆ ਉਸ ਜਾਮਿਆ ਮਸਜਿਦ ਦਾ ਹੀ ਮੀਨਾਰ ਹੈ ਜਿਹਦਾ ਮੈਂ ਤੁਹਾਨੂੰ ਵੀ ਦਿਖਾ ਰਿਹਾ ਤੇ ਸਾਡੇ ਨਾਲ ਸਾਹਿਬ ਮੁਹੰਮਦ ਅਯੂਬ ਸਾਹਿਬ ਸਰ ਮੁਹੰਮਦ ਅਯੂਬ ਸਾਹਿਬ ਮੌਜੂਦ ਨੇ ਜਿਨ੍ਹਾਂ ਦਾ ਤਲਕ ਰੱਤਾ ਜਠੋਲ ਦੇ ਨਾਲ ਹੀ ਜੱਦੀ ਪਿੰਡ ਸਰ ਤੁਹਾਡਾ। ਜੀ ਜੀ ਹਾਂਜੀ ਇਹਨਾਂ ਨੇ ਸਾਡੀ ਜੀ ਬਹੁਤ ਸਾਰੀ ਰਹਿਨੁਮਾਈ ਕੀਤੀ ਆਪਣੀ ਨਿਗਰਾਨੀ ਦੇ ਵਿੱਚ ਸਾਰਾ ਕੁਝ ਸਾਨੂੰ ਕਵਰ ਕਰਵਾ ਰਹੇ ਨੇ ਤੇ ਤਿੰਨਾਂ ਚੌਂ ਬਜ਼ੁਰਗਾਂ ਦੇ ਨਾਲ ਅਸੀਂ ਗੱਲਬਾਤ ਵੀ ਕਰ ਚੁੱਕੇ ਹਾਂ ਤੇ ਇਹ ਜਗ੍ਹਾ ਦੱਸ ਰਹੇ ਹੋ ਸਾਰੇ ਤੁਸੀਂ? ਇਹ ਸਾਹਮਣੇ ਜਗ੍ਹਾ ਹੈ ਉਹ ਸੁਣ ਦੀ ਹਵੇਲੀ ਸੀ ਇਹ। ਠੀਕ ਹੋ ਇਹ ਜਾਮਿਆ ਮਸਜਿਦ ਇਹਦੇ ਨਾਲ ਅਟੈਚ ਹੋ ਬੰਦਰਸਾ ਸਕੂਲ ਦੇ ਨਾਲ ਲੈਂਦੇ ਨੇ। ਜੀ ਜੀ ਤੇ ਉਹਦਾ ਸਕੂਲ ਸੀ ਪ੍ਰਾਇਮਰੀ? ਆਪ ਦਿਖਾਣੇ ਤੁਹਾਨੂੰ। ਅੱਛਾ ਝੋਕ ਦੀ ਸਾਈਡ ਤੇ। ਉਹ ਅੱਛਾ ਚਾਚੂ ਜੀ ਆ ਤੁਸੀਂ ਦੱਸ ਰਹੇ ਹੋ ਇਹ ਹਵੇਲੀ ਸੀ ਉਹ ਆਪਣਾ ਜਿਹੜੇ ਹਾਂਜੀ ਜੀ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਿ ਹਾਂਜੀ ਇਹ ਪਿੰਡ ਦਾ ਚੜ੍ਹਦਾ ਮਹੱਲਾ ਹੈ ਕਿ ਜਾਂ ਦੱਖਣ ਮਹੱਲਾ? ਦੱਖਣ ਵਾਲਾ ਬੜੀ ਮਸਜਿਦ ਜਾਮਿਆ ਮਸਜਿਦ ਦੇ ਕਰੀਬ। ਸਰ ਤੁਸੀਂ ਦੱਸ ਰਹੇ ਹੋ ਕਿ ਦੋ ਹਵੇਲੀਆਂ ਸਨ ਉਹਨਾਂ ਦੀਆਂ ਹਨਾ ਜੀ? ਇੱਕ ਉਹ ਪਿਛਲੀ ਸਾਈਡ ਤੇ ਨਾ ਚੜ੍ਹਦੇ ਮੱਲੇ। ਇੱਕ ਹਵੇਲੀ ਉਹਨਾਂ ਦੀ ਇੱਥੇ ਸੀ ਹਾਂਜੀ ਮਤਲਬ ਇਹ ਸਾਰਾ ਪਾਲ ਆ ਕੇ ਸਾਰਾ ਉਹਨਾਂ ਦਾ ਹੀ ਹੈ। ਉਹਨਾਂ ਦਾ ਹੀ ਹੈ ਜੀ ਸਾਰਾ ਇਹ ਡੇਰਾ ਡੇਰਾ ਪਾਲ ਨੰਬਰਾਂ ਦਾ ਆ ਕੇ। ਹੁੰਦਾ ਸੀ ਉਹ ਅੱਛਾ ਅੱਛਾ ਸ਼ਰੀਫ ਨੰਬਰ ਦਾ ਭਰਾ ਹੈ ਜਿਹੜਾ ਲੜ ਤੇ ਆਇਆ ਸੀ। ਅੱਛਾ ਅੱਛਾ ਕਹਿੰਦਾ ਮੇਰਾ ਭਰਾ ਮੁਸਲਮਾਨ ਹੋ ਕੇ ਉੱਥੇ ਰਹਿ ਗਿਆ। ਹਾਂ। ਬਾਬਾ ਜਿਹੜਾ ਸ਼ਰੀਫ ਨੰਬਰ ਦਾ ਬਾਲਦ ਸੀ ਉਹ ਜਿਹੜਾ ਮੁਸਲਮਾਨ ਹੋਇਆ। ਇਹ ਪ੍ਰਵਾਸੀ ਸਰ। ਜੀ ਪਿੰਡ ਦਾ ਠੀਕ ਹੈ ਆਪਣਾ ਇਹ ਸਕੂਲ ਜਗ੍ਹਾ ਦੱਸ ਰਹੇ ਹੋ? ਅੱਛਾ ਅੱਛਾ ਜਿੱਥੇ ਉਹ ਬਾਬਾ ਜੀ ਮਤਲਬ ਕਹਿ ਲਓ ਕਿ ਉਹਨਾਂ ਨੇ ਪ੍ਰਾਇਮਰੀ ਕੀਤੀ ਹਾਂਜੀ ਤੇ ਤੁਸੀਂ ਵੀ ਇੱਥੇ ਪੜ੍ਹਦੇ ਰਹੇ? ਅਸੀਂ ਉੱਥੇ ਪੜ੍ਹਦੇ ਅੱਛਾ 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 ਤੇ ਸਕੂਲ ਹੁਣ ਮੂਵ ਹੋ ਗਿਆ? ਖਤਮ ਹੋ ਗਿਆ ਹੈ। ਖਤਮ ਹੋ ਗਿਆ ਹਾਂ ਅੱਛਾ ਅੱਛਾ ਦੂਸਰੀ ਜਗ੍ਹਾ ਸ਼ਿਫਟ ਹੋ ਗਏ ਨਾ ਘੁੰਮਣ ਦੇ ਪ੍ਰਾਈਵੇਟ ਸਕੂਲ ਆ ਗਏ ਤੇ ਜਦੋਂ ਰਾਤ ਖਤਮ ਹੋ ਗਈ ਤੇ ਗਵਰਨਮੈਂਟ ਖਤਮ ਨਹੀਂ ਕਰ ਦਿੰਦੀ। ਅੱਛਾ ਲੇਕਿਨ ਹੈ ਸੀ ਇਹ ਰਿਸ਼ਤਾ ਪੁਰਾਣਾ। ਤੇ ਇਹ ਮਸਜਿਦ ਜੀ ਹੈ ਮਸਜਿਦ ਦਾ ਮੀਨਾਰ ਇਸ ਜਗ੍ਹਾ ਸਕੂਲ ਹੁੰਦਾ ਸੀ ਜਿਵੇਂ ਬਜ਼ੁਰਗ ਜਿਹਾ ਸਕੂਲ ਪੜ੍ਹਦੇ ਰਹੇ ਇਹ ਪਿੰਡ ਦੀ ਰੱਤਾ ਜਠੋਲ
ਮਹੱਲਾ ਦੱਖਣ ਬਾਈ ਦੱਖਣ ਵਾਲਾ ਸਾਈਡ ਕਹਾਂਗੇ ਜੀ। ਠੀਕ ਹੈ ਜੀ, ਠੀਕ ਹੈ ਸਰ। ਤੇ ਇਹ ਛੱਪੜ ਹੈ ਜੀ, ਅੱਗੇ ਛੱਪੜ ਹੈ? ਛੱਪੜ ਪੁਰਾਣਾ ਹੈ, ਪੁਰਾਣਾ ਉਸ ਦੌਰ ਦਾ 47 ਵੇਲੇ ਦਾ ਛੱਪੜ ਛੱਪੜ ਉਸ ਦੌਰ ਦਾ ਜੀ। ਦੱਖਣ ਪਰਲੀ ਬਾਈ ਹੁੰਦਾ। ਅੱਛਾ ਅੱਛਾ। ਆਏ ਬਾਬੇ ਕੋ ਬਿਆਨ ਲੈ ਲਓ ਕੋਈ। ਇਹ ਦੱਸੋ ਜੀ ਇਹ ਛੱਪੜ ਜੀ ਅਗਲੀ ਸਾਈਡ ਤੇ ਉਸ ਦੌਰ ਦਾ ਜੀ। 47 ਵੇਲੇ ਦਾ ਛੱਪੜ, ਛੱਪੜ ਤੇ ਕੱਟਿਆ ਹੋਏਗਾ। ਹਾਂ ਘਟ ਗਿਆ ਫਿਰ ਦੁਬਾਰਾ ਤੇ ਕਿਥੋਂ ਲੱਗ ਮੈਂ ਉਹ ਕਰਨਾ ਕਾਨੂੰਨ ਦੇਖਿਆ ਉੱਚੀ ਰੂੜੀ ਤਾਂ ਚੜਨਾ ਪੈਂਦਾ ਕਾਫੀ ਹਾਈਟ ਤੇ ਆ। ਪਿਛੇਵਾਨੇ ਉੱਤੇ ਸਾਡਾ ਮਕਾਨ ਹੈ। ਇੱਥੇ ਚਬਾਰੇ ਫਿਰ ਨਾ ਸਿੱਖਾਂਗੇ। ਕਿਹੜੀ ਜਗ੍ਹਾ ਪਰ ਇੱਥੇ ਸਿੱਧਾ ਉਹ ਜੇ ਚਬਾਰਾ ਨਹੀਂ ਜਿਹੜਾ ਪਿਆ ਮਕਾਨ ਇਹ ਵਾਲਾ ਇੱਥੇ ਚਬਾਰੇ ਫਿਰ ਸਿੱਖਾਂਗੇ। ਨਾ ਦੇਖਿਆ ਤੇ ਇਸ ਜਗ੍ਹਾ ਚੁਬਾਰਾ ਕਿਹੜਾ ਬਾਬਾ ਆਪਣਾ ਜਿਹਨਾਂ ਦੇ ਇੰਟਰਵਿਊ ਦੀ ਗੱਲ ਕਰਦੇ ਨਹੀਂ ਨਹੀਂ ਬਸ ਠੀਕ ਹੋ ਗਿਆ। ਇਹ ਠੱਠੀ ਦਾ ਇਹ ਠੱਠੀ ਇਹਦੇ ਛਾੜ ਪਾ ਲੈਂਦੇ ਉਹਨੇ ਬਣਾਉਣੀ ਹੈ ਪਾ ਲਈ ਹੈ ਛਾੜ। ਦੱਸੋ ਜੀ ਨਾਲ ਇਹ ਜੀ ਆਪਣਾ ਛਾੜ ਪਾ ਕੇ ਇਹ ਉਹ ਬਜ਼ੁਰਗਾਂ ਦੀ ਢੇਰੀ ਜੀ ਦੱਸ ਰਹੇ ਸੀ, ਜਿਸ ਤਰ੍ਹਾਂ ਕਹਿ ਰਹੇ ਸੰਗ ਜੀ। ਤੇਰਾ ਕਪੜਾ ਉਹ ਬਾਬਾ ਇੱਕ ਦੋਨੋਂ ਹੱਥੇ ਇਹ ਜੀ ਉਹ ਢੇਰੀ ਸਾਰਾ ਲੀੜਾ ਜਰਾ ਇਹ ਚੁੱਪੇ ਨਹੀਂ ਹੈ हाँ जी वही डाका ने ਕੋਈ ਚੀਜ਼ ਅੱਛਾ ਜੀ। ਇਹ ਪੁਰਾਣਾ ਮਕਾਨ ਇੱਕ ਹਾਂ ਹਾਂ ਬਿਲਕੁਲ ਬਿਲਕੁਲ। वही लगा तस्वीर होगी ਇਹਦੇ ਤਾਲੇ ਦੇ ਦੁਆਰੇ ਹਾਂਜੀ ਇਹ ਦਰਵਾਜ਼ੇ ਵਗੈਰਾ ਹਾਂ ਜੀ ਜੀ। ਇਹ ਜੀ ਕੁਛ ਬਾਕੀਆਤ ਪਿੰਡ ਲੱਤਾ ਜੀ ਠੋਲ ਦੇ ਵਿੱਚ ਬਚੀਆਂ ਨੇ। ਅਭੀ ਮਕਾਨ ਹਾਂ ਹਾਂ ਅਸਲੀ ਤੇ ਆ ਚਬਾਰੇ ਇੱਥੇ ਵੇਖ ਇੱਥੇ ਚਬਾਰੇ ਹਨ ਜੀ। ਉਹ ਦੇਖੋ ਸਾਹਮਣੇ ਪਰਲੇ ਨਹੀਂ ਛੱਡ ਗਿਆ ਉਰਲੇ ਘੇਰੇ ਉਹ ਜਿਹੜਾ ਉਹਦਾ ਫੜ ਕੇ ਮਾਲ ਖੜਿਆ ਆ ਕੇ ਬਾਅਦ ਜਿਹੜਾ ਦੱਸ ਦੇਣਾ ਇੱਥੇ ਸਾਨੂੰ ਨਹੀਂ ਇਹ ਗੱਲ ਦਾ ਪਤਾ। ਇੱਥੇ ਖੋਈ ਹੁੰਦੀ ਸੀ ਉਹਨਾਂ ਦੀ। ਅੱਛਾ ਭਲਿਆ ਮਾਨਸਾ ਦੀ ਹਾਂ ਹਾਂ ਆ ਜਿੱਥੇ ਮੁੰਡਾ ਖਲੋਤਾ ਅੱਛਾ ਉਹ ਪਿਛਲੇ ਪਾਸੇ ਇਹ ਮਕਾਨ ਜੀ ਹੋਏ ਤੇ ਕੋਈ ਨਾਂ ਦਾ ਪਤਾ ਤੁਹਾਨੂੰ ਕਿਹੜੇ ਕਿੰਨੇ ਲੋਕਾਂ ਦੇ ਘਰ ਸਨ ਇਸ ਏਰੀਏ 'ਚ, ਕਿਹੜੇ ਸਿੱਖ ਲੋਕ ਸਨ? ਨਹੀਂ ਸਾਨੂੰ ਨਹੀਂ ਪਤਾ ਸੀ ਤੇ ਕਿਤੇ ਕ ਜੰਮੇ ਆ ਸਾਨੂੰ ਖਾਬ ਗਿਆ। ਉਹ ਪੁਰਾਣਾ ਹੈ ਉਹ ਪੁਰਾਣੇ ਕੋ ਬੰਦੇ ਹੋ ਇਹ ਵੈਸੇ ਘਰ ਕੀ ਖਾਂਦੇ ਹਨ। ਇਹ ਕੋਈ ਥੇ ਨੁਮਾ ਜਗ੍ਹਾ ਹੈ ਨਾ ਜੀ, ਮਤਲਬ ਥੇ ਪਿੰਡ ਦਾ ਤੁਸੀਂ ਕਹਿ ਲਓ। ਹਾਂਜੀ ਹਾਂਜੀ ਤੇ ਇਹ ਗਲੀ ਸਾਰੀ ਜਾ ਰਹੀ ਹੈ ਵੇਖੋ ਜੀ। ਕੰਮ ਦੇਖੋ ਬੜੀ ਉਚਾਈ ਤੇ ਅਸੀਂ ਇਸ ਵੇਲੇ ਖੜੇ ਹਾਂ ਕਿਉਂ ਸੋ ਸਾਹਿਬ? बिल्कुल ਸਾਰੀ ਅੱਗੇ ਨਾ बिल्कुल बहुत ऊंचाई से खड़े हैं जी असीं। ਹਾਂਜੀ ਹਾਂਜੀ कम से कम जिस जगह से खड़े हैं जी ये तो जी नीवी थल्ले गली जी कम से कम 15 तो 18 फुट के दरमियान ਅੱਛਾ ਜਰਾ ਦੁਬਾਰਾ ਦੱਸਾਂ। ਉੱਚੀ ਰੂੜੀ ਉੱਚੀ ਉਹ ਰੂੜੀ ਬਜ਼ੁਰਗਾਂ ਨੇ ਜ਼ਿਕਰ ਕੀਤਾ ਸੀ ਮੈਂ ਕਿਹਾ ਇਸ ਚੀਜ਼ ਦਾ। ਇੱਥੇ ਦਾ ਘਰ ਸੁਣਾਉਂਦੇ ਜਗ੍ਹਾ ਅੱਛਾ ਅੱਛਾ ਇਹ ਉਸੇ ਪੁਆਇੰਟ ਤੇ ਅਸੀਂ ਖੜੇ ਆ ਜਿਹੜਾ ਉਹਨਾਂ ਸਿੱਖਾਂ ਦੱਸਿਆ। ਨੇ ਹਾਂ ਕਿੱਥੇ ਨੁਮਾ ਜਗ੍ਹਾ ਸੀ ਜਾਂ ਉੱਚੀ ਰੂੜੀ ਕਹਿ ਲਓ ਜਾਂ ਇੱਥੇ ਕਰਕੇ ਉਹਨਾਂ ਦੇ ਘਰ ਸਨ। ਨਾ ਉੱਚੀ ਰੂੜੀ ਨਾ ਤੇ ਅੱਛਾ ਅੱਛਾ ਠੀਕ ਹੈ ਚਲੋ। ਇਹ ਜੀ ਨਿਸ਼ਾਨੀ ਇਸ ਗਲੀ ਦੇ ਉੱਪਰ ਦਾ ਪਰੰਪਰਾ ਦਿਖਾਉਣ ਦਾ ਕਰ ਅੱਛਾ ਤਾਂ ਸਭ ਪਿੰਡ जिठौल जट ਹਾਂ ਇਹ ਮੁਹਾਜਿਰੀਨ ਤੇ आगे महाजीन में मल्ला ਇਹ ਮਕਾਨ ਉਸ ਵਕਤ ਦੀ ਅੱਛਾ ਦਰਵਾਜ਼ੇ ਵੇਖੋ हाँ हाँ दरवाजा से दौड़ गई सही त्योहार भी उससे दौड़ गया ठीक है जी, ठीक ठीक सही आओ ਇਹ ਤਾਂ ਹੈ ਨਾਲ ਤੱਕ ਅੱਛਾ ਇਹਦੇ ਨਾਲ ਜਿਹੜੀ ਐਸ ਹੱਥ ਗਲੀ ਹੋਗੀ ਇਸ ਤੋਂ ਵੀ ਤੰਗ ਇਸ ਤੋਂ ਤੰਗ ਨਾਲ ਮਸਤੇ ਜਾਓ ਦੇਖ ਲੈਣੀ ਆ ਪੁਰਾਣੀਆਂ ਕਹਿ ਲੋ ਕਿ ਗਲੀਆਂ ਪੁਰਾਣੇ ਪਿੰਡ ਹੋਣ ਦੀ ਨਿਸ਼ਾਨੀ ਹੈ ਸਰ ਜੀ ਗਲੀਆਂ ਦਾ ਤੰਗ ਹੋਣਾ ਢੀਡੀ ਗਲੀ ਕਿੰਨੀ ਆਬਾਦੀ ਹੈ ਜੀ ਇਸ ਵੇਲੇ ਪਿੰਡ ਰੱਤਾ ਚ ਛੋੜ ਦੀ 6000 ਤੁਸੀਂ ਵੋਟ ਕਹਿ ਰਹੇ ਹੋ ਨਾ नहीं वोट एक जगह ਵੋਟ ਨਾ ਵੋਟ ਦਾ ਕੋਈ ਸਾਡੇ ਦਾ 3500 ਕਾਸਟ ਦੇਖੋ ਜੀ ਆ ਗਲੀ छठी गली 36 गली 36 तो मैंने बाहर ची गई है हाँ बाकी है देखो जी गली बहुत तंग गली रत्ता जटोर ਦੇ ਵਿੱਚ ਅਸੀਂ ਮੌਜੂਦ ਹਾਂ 2.5 फुट की गली 1.5 फुट 2.5 फुट ਹਾਂ
ਮੁਰਦਾ ਨਹੀਂ ਨਿਕਾਲ ਸਕਦੇ ਚਾਹ ਹਾਂ ਹਾਂ ਬਿਲਕੁਲ ਬਿਲकुल ਇੰਨੀ मतलब फौत होया बंदा लंघ नहीं सकता ਹਾਂ ਹਾਂ मंजी दे ਜੀ ਜੀ ਇੱਕ ਪਿੰਡ ਦੀ ਆ ਮਸਜਿਦ ਹੈ ਜੀ ਭਾਟੀਏ ਜਾਂਦੇ ਹੁੰਦੇ पाठिए कहते फिर दोबारा सवाल करिए, सर जी। सोना पाठिया ਫਿਰ ਦੁਬਾਰਾ ਸਵਾਲ ਕਰੀਏ सुनहरे संजड़े सुनहरे होंगे थे उन्होंने पाठिया ਆ ਗਈ ਦੁਬਾਰਾ ਜਿਹੜੇ ਸਕੂਲ ਦੇ ਜਿਹੜੇ ਸਿੱਖਾਂ ਵਾਲੇ ਮਕਾਨ ਸਨ ਨਾ ਸਿੱਖਾਂ ਵਾਲੇ ਆਹੋ ਜਿੱਥੇ ਮੁਹਾਜਰਾ ਕਰ ਰਹੇ ਨੇ ਲਿਆਸਵਰੀ ਆਹੋ। ਦੁਕਾਨ ਚਾय ਵਾਲਾ ਭਾਈ ਸ਼ਕੂਰ ਜਿਹੜੇ ਚਲੇ ਗਏ ਨੇ ਗੁਜਰਾਂ ਵਾਲੇ ਅਸੀਂ ਉਹ ਮਕਾਨ ਵੇਖ ਕੇ ਆਏ ਹਾਂ 2 ਹੀ ਮਕਾਨ ਰਹਿ ਗਏ ਨੇ ਬਾਕੀ ਤੇ ਖਤਮ ਹੋ ਗਏ ਨੇ ਉਹਨਾਂ ਮਕਾਨਾਂ 'ਚ ਕਿਹੜੇ ਸਿੱਖ ਰਹਿੰਦੇ ਹਨ ਕੋਈ ਕੌਣ ਉਹ ਸਮਝਦਾ ਜਿਹੜੇ ਸਿੱਖ ਸਨ ਇਹ ਤੇ ਹਲੇ ਖੱਤਰੀਆਂ ਦੇ ਮਕਾਨਾਂ ਨੇ ਹਾਂ ਜਿਹੜੇ ਸਿੱਖ ਸਨ ਅਸਲ ਜਿਨ੍ਹਾਂ ਦੇ ਘਰ ਸਨ ਉਹ ਬਲਾਲ ਤੇ ਮਾਲ ਲੋ ਉਹ ਆ ਪਿਛਲੀ ਆ ਗਲੀ ਸਨ ਆਹੋ ਉਹ ਇਹ ਖੱਤਰੀਆਂ ਦੇ ਹਨ ਇਹ ਖੱਤਰੀਆਂ ਅਸੀਂ ਉਸ ਗਲੀ ਲੰਘੇ ਆ ਜੀ ਉਹ ਜਿਹੜੀ ਬੜੀ ਤੰਗ ਗਲੀ ਸੀ ਨਹੀਂ ਉਸ ਤੋਂ ਵੱਡੀ ਅਸੀਂ ਤਾਂ ਕਨਾਲ ਸਿੰਘ ਸੀ ਹਾਂ ਤੇ ਕਨਾਲ ਤੇ ਇੱਕ ਸੀ ਵੇਖੋ ਜੀ ਉਹਦੇ ਨਾਂ ਸੀ ਕਨਾਲ ਸਿੰਘ ਤੇ ਵੇਖੋ ਕੀ ਉਹਦੇ ਨਾਂ ਸੀ ਮੈਨੂੰ ਨਾਂ ਉਹ ਫੋਟੋ ਵੀ ਉਹਦੀ ਆਈ ਹੈ ਉਹ ਚਾਚਾ ਸ਼ਰੀਫ ਲੰਬੜ ਦਾ ਰਿਸ਼ਤੇਦਾਰ ਇਹਨਾਂ ਦਾ ਚਾਚੇ ਦਾ ਪੁੱਤਰ ਦਾ ਭਰਾ ਰਿਸ਼ਤੇਦਾਰ ਭਰਾ ਨੇ ਭਰਾ ਇਹਨਾਂ ਦੇ। ਆਹੋ ਉਹਦੀ ਆਈ ਹੈ ਫੋਟੋ ਹਾਂਜੀ ਆਹੋ, ਆਹੋ। ਗੱਲਬਾਤ ਆਈ ਉਹਨਾਂ ਦੀ ਸਾਰੀ ਆਹੋ ਸਾਰੀ ਉਹ ਸੀ ਕਰਨੈਲ ਸਿੰਘ। ਪ੍ਰੀਤ ਸਿੰਘ ਪ੍ਰੀਤ ਸਿੰਘ ਪ੍ਰੀਤ ਸਿੰਘ ਤੇ ਕਨਾਲ ਉਹਨਾਂ ਦੇ ਮਕਾਨ ਤੇ ਆ ਹੋਏ ਨਾ ਉਹ ਤੇ ਜੀ ਬਾਦਸ਼ਾਹ ਹਰ ਪਿੰਡ ਦੇ ਗਏ ਅੱਛਾ ਅੱਛਾ 500 ਵਿਗਾ ਜ਼ਮੀਨ ਸੀ 5 ਮਰਬੇ ਜ਼ਮੀਨ ਹੀ ਤੇ ਇਹਨਾਂ ਨੇ ਵੀ 5 ਨਹੀਂ 500 500 बीघा 500 ਵਿਗਾ 500 ਵਿਗਾ ਉਹਨਾਂ ਦੀ ਇਹ ਇਕੱਠੀ ਸੀ ਇਹਨਾਂ ਦੀ ਆਹੋ ਅੱਗੋਂ ਫਿਰ ਮਕਾਨ ਹੈ ਹੀ ਸਨ ਨਾ ਜਿਹੜੇ ਇੱਥੇ ਨੇ ਆਏ। ਮਕਾਨ ਉਹ ਜਿੱਤੇ ਵਿਲਾਇਤ ਹੋਰੀ ਨੇ सामने ਉਹ मकान नहीं नजर आउंदे ਉਹ ਚਬਾਰਾ ਸੀ ਇਹਨਾਂ ਦੇ ਹਦੇੜ ਬੱਗੇ ਬੈਠ ਕੇ ਨਿੱਕੀ आ टैंकी वाले मकान उन्होंने दे सामने सारे ਆਹੋ ਜਿਹੜਾ ਸ਼ਰੀਫ ਸੀ ਉਸ ਬਾਬੇ ਪ੍ਰੀਤ ਦਾ ਆਹੋ। ਯਾਰ ਪ੍ਰੀਤ ਉਹ ਇਹਨਾਂ ਭਰਾ ਸਨ ਉਹਨਾਂ ਦੇ ਚਾਚੂ ਬਾਬਿਓ ਭਰਾ ਸਨ ਆਹੋ। ਉਹਨਾਂ ਦੇ ਘਰ ਆਏ ਨੇ ਹੁਣ ਉਹਨਾਂ ਦੇ ਇਹ ਨਹੀਂ ਲੇਕਿਨ ਜਿਹੜੇ ਉਹਦੇ ਹਨ ਉਹਨਾਂ ਦੇ ਹਾਂ ਉਹਨਾਂ ਦੀ ਗਲੀ ਪਰਲੀ ਉਹ ਉਹ ਦਾਦਾ ਇਹ ਘਰ ਜੀ ਉਹ ਬਾਬੇ ਸ਼ਰੀਫ ਦਾ ਇਹ ਸ਼ਰੀਫ ਦਾ ਮਕਾਨ ਹੈ ਅੱਛਾ ਇਹ ਜੀ ਉੱਤੇ ਨਜ਼ਰ ਆਉਂਦੇ ਨੇ ਹਾਂਜੀ ਨੀਲੀ ਟੈਂਕੀ ਨਜ਼ਰ ਆ ਰਹੀ ਜਿੱਥੇ ਕਬਰ ਵੇਖ ਕੇ ਆਏ ਨਾ ਹਾਂਜੀ ਕਬਰ ਤੋਂ ਜਿਹੜੇ ਬਸ਼ਕ ਮਕਾਨ ਸਨ ਨਾ, ਉਹ ਸਨ ਮੈਨੂੰ ਸਾਰੇ ਯਾਦ ਨੇ ਇਹਨਾਂ ਦੇ ਜਦੋਂ ਤੇ ਦੋ ਘਰ ਸਨ ਜਦੋਂ ਸਾਡੇ ਵੱਡੇ ਮਾਲਕ ਸਨ ਪਿੰਡ ਦੇ ਵੱਡੇ ਮਾਲਕ ਇਸ ਪਿੰਡ ਦੇ ਆਦੀ ਹਨ ਆਦੀ ਸਨ ਪਿੰਡ ਦੇ ਨਾ ਅੱਛਾ ਜੀ ਟੋਲਾਂ ਦੇ ਆਦੀ ਸਨ ਨਾ ਜੀ ਸਫਾਇਦ ਤੋੜੇ 6 ਮਹੀਨੇ ਬੰਦਾ ਬਣ ਸਕਦਾ ਸਫਾਇਦ ਪੋਸ਼ਣ। ਸਫਾਇਦ ਅੱਛਾ मतलब जालदारी निजाम से ना ਜਾਲਦਾਰੀ ਉਹ ਜ਼ਮਾਨਾ ਇਹ ਰੁਕਦਾ ਉਹ ਬੜੇ ਬੰਦੇ ਠੀਕ ਤੁਹਾਨੂੰ ਹੋਰ ਕੋਈ ਗੱਲ ਯਾਦ ਹੋਏ ਸਨ 47 ਸਾਰੇ ਹੀ ਸਾਨੂੰ ਯਾਦ ਨੇ ਜਦੋਂ ਅੱਗੇ ਵੀ ਚੜ ਕੇ ਉਹਨਾਂ ਦੇ ਨੱਸੇ ਸਾਡੇ ਫੇਰ ਆ ਤੈਨੂੰ ਵੱਡੇ ਨਹੀਂ ਦੱਸਿਆ ਲੱਭਾ ਕਿ ਮਾਂ ਤੁਹਾਡੀ ਤੇ ਉਹ ਕੁੜੀ ਉਹਦੇ ਵੱਡੀ ਉਹਨੂੰ ਮੈਂ ਕੁੱਲੇ ਲੈ ਕੇ ਭੱਜ ਕੇ ਨੱਸੇ बड़ी ਦਾ बड़ी बड़ी भैन हुई। ਜਦੋਂ ਕਿਰੇ ਗਿਆ ਹੈ ਇਹਨਾਂ ਦੀ ਆਵਾਜ਼ ਤਾਂ ਵੱਡੀ ਸੀ ਉਹ। ਮੇਰੇ ਬਦੂਸੀ ਕਿਤੇ ਮੇਰੇ ਮੀਰ ਨੇ ਵੀ ਖਾਲਾ ਸੀ अच्छा अच्छा ਉਹ ਫੋਟੋ ਹੋਈ ਹਨ ਤੇ ਉਹਦੀ ਜਿਹੜੀ ਬੇਟੀ ਸੀ ਨਾ ਉਹ ਉਦੋਂ ਦੱਸਦੇ ਨੇ ਕਿ ਨਾ ਚੁੱਕ ਕੇ ਭਾਗੀ ਖੜੀ ਸੀ ਇਸ ਕਿ ਸਾਨੂੰ ਪੈ ਗਿਆ ਮੁਸਲਮਾਨ ਸੀ ਕਿਹੜੀ ਜਗ੍ਹਾ ਗਏ ਸੋ ਤੁਸੀਂ ਕਿਹੜੀ ਜਗ੍ਹਾ ਗਏ ਸੋ ਭਾਗੀਆਂ ਭਾਗੀ ਆ ਅਕਬਰੀਆਂ ਭਾਗੀ ਅਕਬਰੀਆਂ ਭਾਗੀਆਂ ਹਾਂ। ਆ ਬਦੋਮਲੀ ਦੇ ਕੋਲ ਕਰਕੇ ਆਹੋ ਆਹੋ ਇੱਥੇ ਨੇ ਕਿਲੇ ਜਦੋਂ ਗਿਆ ਤੇ ਇੱਕ ਘੋੜੀ ਵਾਲਾ ਆਇਆ ਅਕਬਰੀਆਂ ਭਾਗੀਆਂ ਆਗਰੀਆਂ ਤੇ ਆਪਣਾ ਕੀ ਨਾਂ ਹੈ ਉਹ ਪਿੰਡ ਦਾ? ਉਹ ਸਾਰੇ ਪਿੰਡ ਨੇ ਜੀ ਉਹ ਬੜੇ ਪਿੰਡ ਨੇ ਨਾ ਇਸ ਛੱਪੜ ਬਾਰੇ ਦੱਸੋ ਨਹੀਂ ਇਸ ਛੱਪੜ ਬਾਰੇ ਦੱਸੋ ਚਾਚੇ ਬੜਾ ਉੱਥੇ ਇੱਥੇ ਬਾਦਸ਼ਾਹ ਹਨ ਆ ਬਿਲਕੁਲ ਉੱਥੇ ਕੋਈ ਨਹੀਂ ਉਹਨਾਂ ਨੂੰ ਇਹ ਮਿਲਿਆ ਛੱਪੜ ਦੇ ਬਾਰੇ ਦੱਸੋ ਸਾਨੂੰ ਛੱਪੜ ਦੇ ਬਾਰੇ ਇਸ ਛੱਪੜ ਦੇ ਬਾਰੇ ਦੱਸੋ ਛੱਪੜ ਪੁਰਾਣਾ ਛੱਪੜ 47 ਤੋਂ ਪਹਿਲੇ ਦਾ ਹੀ ਹੈ ਆਹੋ ਇਹ ਪਹਿਲਾਂ ਦਾ ਸ਼ੁਰੂ ਤੋਂ ਸਿੱਖਾਂ ਦੇ ਵੇਲੇ ਦਾ ਅਸੀਂ ਇੱਕ ਛੱਪੜ ਉਧਰ ਵੇਖ ਕੇ ਆਏ ਦੂਸਰਾ ਇਹ ਛੱਪੜ ਲੋਕ ਸਿੱਖਾਂ ਦਾ ਹੀ ਹੈ ਨਾ ਇਹ। ਸਿੱਖਾਂ ਦਾ ਇਹ ਛੱਪੜ ਹੀ ਸਿੱਖਾਂ ਦਾ ਹੈ ਅੱਛਾ ਅੱਛਾ ਉੱਥੇ ਕੱਖ ਨਹੀਂ ਲੱਭਾ ਹਾਂਜੀ ਉਹਦੇ ਕੱਖ ਨਹੀਂ ਲੱਭਾ ਨਹੀਂ ਆਂਦੇ ਨੇ ਉੱਥੇ ਸਾਨੂੰ ਪੂਰੇ 20 ਕਿੱਲੇ ਸਾਰੀ ਜ਼ਮੀਨ ਆਂਦੇ ਨਹੀਂ ਮਿਲਿਆ ਕੱਖ ਨਹੀਂ ਮਿਲਿਆ ਬਾਦਸ਼ਾਹ ਹਲੇ ਪੈਣਾ ਪੈਂਦਾ अस्सलाम वालेकुम जी ਵਾਲੇਕੁਮ ਸਲਾਮ ਜੀ ਕੀ ਹਾਲ ਹੈ ਚਾਚੂ ਜੀ ਠੀਕ ਹੋ ਅੱਲਾ ਦਾ ਸ਼ੁਕਰ ਹੈ ਠੀਕ ਠਾਕ ਤੁਸੀਂ ਸੁਣਾਓ ਖਰੀਅਤ ਹੈ ਜੀ ਅੱਲਾਹ ਪਾਕ ਦਾ ਸ਼ੁਕਰ ਕੀ ਨਾਂ ਜੀ ਆਪਣਾ ਮੇਰਾ ਨਾਂ ਜੀ ਮਹਫੂਜ਼ ਅਹਿਮਦ ਹੈ ਮਹਿਫੂਜ਼ ਅਹਿਮਦ ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ ਮੁਹੰਮਦ ਸ਼ਰੀਫ ਲੰਬੜਦਾਰ ਮੁਹੰਮਦ ਸ਼ਰੀਫ ਨੰਬਰਦਾਰ ਤੇ ਬਾਬੇ ਦਾ ਨਾਂ ਕੀ ਸੀ ਸਾਡੇ ਦਾਦੇ ਦਾ ਨਾਂ ਜੀ ਮੁਹੰਮਦ ਮਾਲਕ ਮੁਹੰਮਦ ਮਾਲਕ ਤੇ ਤੁਹਾਡਾ ਪਿੰਡ ਜੀ ਰੱਤਾ ਜਠੋਲ ਜੀ ਮੇਰਾ ਪਿੰਡ ਤਾਜਠੌਲ ਹੈ ਮੈਂ ਇਸ ਟਾਈਮ ਆਪਣੇ ਡੇਰੇ ਤੇ ਬੈਠਾ ਹਾਂ ਅੱਛਾ ਸਾਡਾ ਪਿੰਡ ਤਾਜਠੌਲ ਹੈ ਠੀਕ ਹੈ ਤੇ ਆਪਣੀ ਬਰਾਦਰੀ ਵੀ ਹਾਂਜੀ ਸਭ ਕਾਸਟ ਤੁਹਾਡੀ ਸਾਡੀ ਬਰਾਦਰੀ ਵੀ ਜਠੌਲ ਹੀ ਹੈ ਜਠੋਲ ਜੱਟ ਜਠੌਲ ਹੀ ਸਾਡਾ ਪਿੰਡ ਹੀ ਜਠੌਲਾਂ ਦਾ ਹੈ ਅੱਛਾ
ਅੱਛਾ, ਅੱਜ ਤੋਂ 6-7 ਮਹੀਨੇ ਪਹਿਲੇ ਇੱਕ ਬਜ਼ੁਰਗਾਂ ਦਾ ਇੰਟਰਵਿਊ ਅਪਲੋਡ ਹੋਇਆ ਸੀ ਜੀ 47 ਨਾਮਾ YouTube ਚੈਨਲ ਜੀ 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 ਬਿਲਕੁਲ। ਤੇ ਉਹਨਾਂ ਦੇ ਜਿਹੜੇ ਉਸ ਚੈਨਲ ਜਿਹੜੇ ਹੋਸਟ ਕਰਦੇ ਨੇ ਸਾਵਲ ਧਾਮੀ ਸਾਹਿਬ ਨੇ ਜੀ ਜੀ ਤੇ ਬਾਬਾ ਜੀ ਜੋਗਿੰਦਰ ਸਿੰਘ ਜੀ ਤੁਸੀਂ ਗੱਲਬਾਤ ਸੁਣੀ ਬਿਲਕੁਲ ਸੁਣੀ। ਤੇ ਅੱਜ ਅਸੀਂ ਉਹਦੇ ਫੀਡਬੈਕ ਦੇ ਵਿੱਚ ਇਸ ਪਿੰਡ ਆਏ ਸਨ ਤੇ ਪਤਾ ਚੱਲਿਆ ਜੀ ਮਤਲਬ ਕਿ ਉਹ ਤੁਹਾਡੇ ਹੀ ਲੱਗੇ ਬੱਗੇ ਸਨ। ਤੇ ਸਭ ਤੋਂ ਪਹਿਲੇ ਇਹ ਦੱਸੋ ਜੀ ਬਾਬਾ ਸਰਦਾਰ ਜੋਗਿੰਦਰ ਸਿੰਘ ਜੀ ਤੁਹਾਡੇ ਕੀ ਲੱਗਦੇ ਨੇ? ਉਹ ਜੀ ਸਾਡੇ ਰਿਸ਼ਤੇ ਲੋ, ਸਾਡੇ ਉਹ ਭਾਈ ਨੇ, ਮੇਰੇ ਉਹ ਭਾਈ ਲੱਗਦੇ ਨੇ ਜੀ। ਲੇਕਿਨ ਮੇਰੇ ਜਿਹੜੇ ਵਾਲਿਦ ਸਾਹਿਬ ਨੇ ਉਹਨਾਂ ਦੇ ਉਹ ਚਾਚਾ ਜੀ ਲੱਗਦੇ ਨੇ। ਅੱਛਾ ਅੱਛਾ ਬਦਲੇ ਉਹਨਾਂ ਕਿਹਾ ਕਿ ਸਾਡੇ ਉਹ ਚਾਚਾ ਜੀ ਲੱਗਦੇ ਨੇ ਜੋਗਿੰਦਰ ਸਾਹਿਬ ਨੇ। ਅੱਛਾ ਅੱਛਾ ਤੇ ਮੇਰੇ ਵਾਲਾ ਸਾਹਿਬ ਦਾ ਨਾਮ ਮੁਹੰਮਦ ਸ਼ਰੀਫ ਹੈ, ਜਿਹੜੇ ਉੱਥੇ ਚਲੇ ਗਏ ਨੇ ਇੰਡੀਆ 'ਚ, ਉਹਨਾਂ ਦੇ ਨਾਮ ਜੋਗਿੰਦਰ ਸਿੰਘ ਸਾਹਿਬ ਨੇ। ਜੀ ਜੀ ਉਹਨਾਂ ਦਾ ਇੰਟਰਵਿਊ ਸੁਣਿਆ ਹਾਂ, ਅੱਛਾ ਉਹਨਾਂ ਦੀਆਂ ਸਾਰੀਆਂ ਗੱਲਾਂ ਬੜੀ ਤਫਸੀਲ ਨਾਲ ਸੁਣੀਆਂ ਨੇ ਹਾਂ। ਜੀ ਜੀ ਤੇ ਸੁਣ ਕੇ ਸਾਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਹੈ ਕਿ ਸਾਡਾ ਇੱਕ ਖੂਨੀ ਰਿਸ਼ਤਾ ਬੜੀ ਅਰਸੇ ਦਰਾਜ਼ ਦਾ ਸਾਡੇ ਤੋਂ ਜੁਦਾ ਹੋ ਗਿਆ ਤੇ ਸਾਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੋਇਆ। ਔਰ ਇਨਸ਼ਾਅੱਲਾ ਅਸੀਂ ਉਹਨਾਂ ਨਾਲ ਤਕਰੀਬਨ ਰੋਜ਼ਾਨਾ ਗੱਲ ਕਰਨੇ ਆ। ਅੱਛਾ। ਸਾਡਾ ਉਹਨਾਂ ਨਾਲ ਰਾਬਤਾ ਬਿਲਕੁਲ ਹੋ ਗਿਆ ਹੈ ਔਰ ਇਨਸ਼ਾਅੱਲਾ ਕਰੀਬ ਉਹ ਪਾਕਿਸਤਾਨ 'ਚ ਬੁਲਾਵਾਂਗੇ ਉਹਨਾਂ ਜੀ, ਅਸੀਂ ਜੀ। ਔਰ ਇਨਸ਼ਾਅੱਲਾ ਅੱਛੇ ਤਰੀਕੇ ਨਾਲ ਬੁਲਾਵਾਂਗੇ ਔਰ ਉਹਨਾਂ ਨੂੰ ਵੈਲਕਮ ਕਰਾਂਗੇ। ਵਾਹ ਜੀ ਵਾਹ, ਵਾਹ ਜੀ ਵਾਹ, ਠੀਕ ਹੈ। अस्सलाम वालेकुम जी। ਵਾਲੇਕੁਮ ਕੀ ਸਲਾਮ। ਨਾਂ ਜੀ ਆਪਣਾ? ਤਾਰਕ ਜਵੇਦ, ਤਾਰਕ ਜਵੇਦ ਸਾਹਿਬ। ਅੱਛਾ ਚਾਚੀ, ਤੁਹਾਡੇ ਵਾਲ ਸਾਹਿਬ ਦਾ ਨਾਂ? ਮੁਹੰਮਦ ਆਸ਼ਕ, ਮੁਹੰਮਦ ਆਸ਼ਕ ਜੀ। ਮੁਹੰਮਦ ਆਸ਼ਕ ਤੇ ਮੁਹੰਮਦ ਸ਼ਰੀਫ ਦੋ ਭਰਾ ਸੀ। ਦੋ ਭਰਾ ਸੀ। ਠੀਕ ਹੈ ਜੀ, ਹਾਂ ਠੀਕ ਹੋਗਾ। ਤੇ ਇਹਦਾ ਮਤਲਬ ਸਰਦਾਰ ਜੋਗਿੰਦਰ ਸਿੰਘ ਵੀ ਤੁਹਾਡੇ ਭਰਾ ਭਾਈ ਲੱਗਦੇ ਨੇ। ਕਜ਼ਨ, ਹਾਂ ਹਾਂਜੀ, ਕਜ਼ਨ ਭਰਾ ਭਰਾ ਅੱਜ ਕੱਲ ਲੇਟੈਸਟ ਦੌਰ ਹੈ। ਤੇ ਤੁਸੀਂ ਉਹਨਾਂ ਦੀ ਵੀ ਗੱਲਬਾਤ ਸਾਰੀ ਸੁਣੀ, ਉਹਨਾਂ ਨੇ ਜ਼ਿਕਰ ਕੀਤਾ ਸਾਡਾ ਜਿਹੜਾ ਘਰ ਸੀ ਡੇਰਾ ਐਡਾ ਵੱਡਾ ਬਿਲਕੁਲ, ਡੇਰਾ ਸੀ, ਸਾਰੀ ਉੱਥੇ ਗੱਲ ਸੁਣੀ। ਮੰਜੀਆਂ ਡੱਠੀਆਂ ਰਹਿਣੀਆਂ ਹਾਂਜੀ, ਹੈਂ? ਹਾਂਜੀ। ਤੇ ਜੈਲਦਾਰੀ ਠੀਕ ਠਾਕ ਖਾਂਦੇ ਪੀਂਦੇ ਸਨ। ਹਾਂਜੀ, ਸਾਤ ਪੋਸ਼ਾਣਾ। ਤੁਹਾਡਾ ਜਿਹੜਾ ਘਰਾਣਾ ਸੀ ਰੱਤਾ ਜਠੋਲ ਦੇ ਜੀ, ਵਿੱਚ, ਜੀ। ਅਸੀਂ ਪਿੱਛੇ ਦੀ ਬਜ਼ੁਰਗਾਂ ਨਾਲ ਗੱਲ ਵੀ ਕੀਤੀ, ਉਹਨਾਂ ਨੇ ਕਿਹਾ ਜੀ ਬਾਦਸ਼ਾਹ ਲੋਕ ਸਨ, ਹਾਂਜੀ, ਮਤਲਬ ਕਿ ਬਾਦਸ਼ਾਹ ਤੇ ਹੁਕਮ ਚੱਲਦਾ ਸੀ, ਨਿਜ਼ਾਮ ਚੱਲਦਾ ਸੀ। ਹਾਂਜੀ। ਤੇ ਤੁਸੀਂ ਗੱਲਬਾਤ ਆਲਰੇਡੀ ਉਹਨਾਂ ਨਾਲ ਕਰ ਰਹੇ ਹੋ। ਜੀ ਜੀ। ਤੇ ਮੇਰਾ ਤੁਹਾਡੇ ਨਾਲ ਸਵਾਲ ਹੈ ਕਿ ਤੁਸੀਂ ਉਹਨਾਂ ਨੂੰ ਬੁਲਾਉਣ ਵਾਸਤੇ ਕੋਈ ਤਿਆਰੀ ਤੁਰੀ ਕਰ ਰਹੇ ਹੋ, ਮਤਲਬ ਕਿ ਇਨਸ਼ਾਅੱਲਾ ਅਸੀਂ ਉਹਨਾਂ ਨੂੰ ਦਾਵਤਨਾਮਾ ਅੱਛਾ ਬਕਾਇਦਾ ਦੇਵਾਂਗੇ ਇਨਸ਼ਾਅੱਲਾ। ਸਹੀ ਹੈ ਸਹੀ ਹੈ। ਚਲੋ ਜੀ, ਇਹ ਸਾਡੀ ਵੀ ਦੁਆਵਾਂ ਤੁਹਾਡੇ ਨਾਲ ਨੇ, ਉਹ ਜਲਦ ਤੋਂ ਜਲਦ ਆਣ। ਹਾਂਜੀ ਅੱਛਾ, ਥੋੜੀ ਜੀ ਨਾ ਮੈਂ ਹੋਰ ਤੁਹਾਨੂੰ ਦੇਣਾ ਮਾਲੂਮਾਤ ਅੱਛਾ ਜੀ। ਕਿ ਪਹਿਲੇ ਨੰਬਰ ਤੇ ਤੁਹਾਡਾ ਮੈਂ ਸ਼ੁਕਰੀਆ ਅਦਾ ਕਰਨਾ, ਅੱਛਾ ਤੁਸੀਂ ਸਾਡੇ ਤੱਕ ਪਹੁੰਚੇ ਹੋ, ਤੁਹਾਡੀ ਬੜੀ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਸਾਡਾ ਇੱਕ ਪੁਰਾਣਾ ਤਲਕ ਵਾਸਤਾ ਜਿਹੜਾ ਉਹਨੂੰ ਦੁਬਾਰਾ ਤੁਸੀਂ ਜ਼ਿੰਦਾ ਕੀਤਾ ਹੈ। ਅੱਛਾ ਜੀ। ਲੇਕਿਨ ਮੇਰਾ ਫੋਨ ਨੰਬਰ, ਰਾਬਤਾ ਨੰਬਰ ਜਿਹੜਾ ਉਹ ਤੇ ਲਾਜ਼ਮੀ ਦਿਓ ਜੇ ਅੱਛਾ ਜੀ। ਔਰ ਮੇਰਾ ਉਹਨਾਂ ਨੂੰ ਸਲਾਮ ਕਿਹੋ ਜੇ ਠੀਕ ਔਰ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਯਾਦ ਕਰਨਾ ਔਰ ਉਹਨਾਂ ਦੀ ਅਪੀਲ ਕਰਨਾ ਕਿ ਤੁਸੀਂ ਬਹੁਤ ਜਲਦੀ ਤੋਂ ਜਲਦੀ ਪਾਕਿਸਤਾਨ ਲਿਆਓ ਔਰ ਅਸੀਂ ਇਨਸ਼ਾਅੱਲਾ ਤੁਹਾਨੂੰ ਵੈਲਕਮ ਕਰਾਂਗੇ। ਜੀ ਜੀ ਇਨਸ਼ਾਅੱਲਾ ਜੀ, ਜ਼ਰੂਰ ਆਣਗੇ। ਅੱਛਾ ਚਾਚੂ ਜੀ, ਇੱਕ ਗੱਲ ਹੈ ਕਿ ਤੁਹਾਡੇ ਜਿਹੜੇ ਬਜ਼ੁਰਗ ਸਨ, ਜੀ ਜੀ। ਉਹਨਾਂ ਨੇ 47 ਤੋਂ ਕਿੰਨਾ ਚਿਰ ਪਹਿਲੇ ਮਤਲਬ ਕਿ ਇਸਲਾਮ ਕਬੂਲ ਕਰ ਲਿਆ? ਤੁਸੀਂ ਥੋੜੀ ਦੇਰ ਪਹਿਲੇ ਗੱਲ ਦੱਸੀ ਕਿ ਤੁਹਾਡੇ ਪੜਦਾਦਾ ਜਾਨ ਜੀ ਸਮਝਣਾ। ਸਾਡੇ ਪਰਦਾਦਾ ਜੀ ਨੇ ਕਿ ਇਸਲਾਮ ਕਬੂਲ ਕੀਤਾ ਸੀ। ਅੱਛਾ ਉਸ ਦਾ ਨਾਮ ਮੁਹੰਮਦੀਨ ਹਜੇ ਕਿਤਾਬਾਂ ਦੇ ਵਿੱਚ ਵੀ ਸਾਡੇ ਤੱਕ ਜਿਹੜਾ ਆਇਆ ਹੈ। ਅੱਛਾ ਹਾਂ। ਦਾਦਾ ਤੇ ਸਾਡਾ ਹੀ ਮੁਹੰਮਦ ਮਾਲਕ ਤੇ ਮੁਹੰਮਦ ਮਾਲਕ ਦਾ ਵਾਲਦ ਜਿਹੜਾ ਸੀ ਮੁਹੰਮਦੀਨ, ਮੁਹੰਮਦ ਦੀਨ। ਉਹ ਮੁਸਲਮਾਨ ਹੋਇਆ ਸੀ। ਠੀਕ ਠੀਕ। ਉਹ 47 ਤੋਂ ਕਿਤੇ ਕਹਿ ਲੋ 50 ਸਾਲ 100 ਸਾਲ ਹੋ ਸਕਦੀ। ਹੋ ਸਕਦੀ ਹੈ ਜਦੋਂ ਵੀ ਹੋ ਸਕਦੀ ਹੈ, ਅਸਾਂ ਨਹੀਂ ਆਪਣੀ ਅੱਖਾਂ ਨਾਲ ਜੀ ਜੀ ਸੁਣਿਆ, ਠੀਕ ਲੇਕਿਨ ਠੀਕ। ਪਰਦਾਦੇ ਸਾਡੇ ਨੇ ਇਸਲਾਮ ਕਬੂਲ ਕੀਤਾ ਸੀ। ਠੀਕ ਹੈ ਠੀਕ ਹੈ ਜੀ। ਹੋਰ ਕੋਈ ਗੱਲ ਜੀ, ਕੋਈ ਐਸਾ ਸੁਨੇਹਾ ਉਹਨਾਂ ਦੇ ਨਾਂ ਤੁਸੀਂ ਛੋੜਨਾ ਬਸ ਚਾਹੋ? ਸਾਡੀਆਂ ਠੀਕ ਠਾਕ, ਉਹ ਅੱਲਾ ਦਾ ਬੜਾ ਫਜ਼ਲ ਹੈ। ਇਹ ਡੇਰਾ ਜੀ ਜਨਾਬ ਤੁਹਾਡਾ, ਹਾਂਜੀ। ਅਸੀਂ ਚਲੋ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਬਾਅਦ ਡੇਰਾ ਸ਼ਰਾ ਵਹਾਨਿਆ ਨਾ ਜੀ ਵਿਖਾਓ, ਤਾਂ ਕਿ ਉਹ ਵੀ ਵੇਖ ਲੈਣ। ਬਿਲਕੁਲ ਵਿਖਾਓ ਜੀ, ਮੇਰੇ ਵਿਖਾਓ। ਇਹ ਜੀ ਡੇਰਾ ਗੱਡੀ ਛੱਡੀ ਆ ਵੀ ਬਾਬਾ ਜੀ ਮੁਹੰਮਦ ਸ਼ਰੀਫ ਸਾਹਿਬ, ਜਿਹੜੇ ਉਹਨਾਂ ਦੇ ਸਾਹਿਬਜ਼ਾਦੇ ਨੇ। ਇਹ ਜੀ ਸਾਰਾ ਉਹਨਾਂ ਦਾ ਡੇਰਾ, ਅੱਲਾ ਦਾ ਬੜਾ ਹੀ ਖਾਸ ਕਰਮ ਹੈ ਜੀ। ਤੇ ਇਹ ਆਪਣਾ ਕਹਿ ਲੋ ਪਰਿਵਾਰ ਉਹਨਾਂ ਦਾ ਹੀ ਆ। ਆਪਣਾ ਪੋਤਰੇ ਆ ਨਾ ਮਮਸ਼ੀ। ਅੱਛਾ ਅੱਛਾ ਜੀ, ਪੋਤਰੇ ਹੈ। ਇਹ ਮੇਰੇ ਇਹ ਬਾਬਾ ਦੇ ਨੇ ਦੋ। ਬਾਬਾ ਜੋਗਿੰਦਰ ਸਿੰਘ ਜੀ ਦੇ ਜਨਾਬ ਪੋਤਰੇ। ਠੀਕ ਹੈ ਜੀ, ਠੀਕ। ਉਹਨਾਂ ਦੀ ਪੋਤਰੀ। ਓਕੇ ਹੋ ਗਿਆ ਜੀ।